ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਪੱਖ ਦੇ ਮਸਲੇ ਨੂੰ ਲੈ ਕੇ ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਹਾਂ ਤੇ ਨਾਲੋਂ ਨਾਲ ਕੋਸ਼ਿਸ਼ ਵੀ ਇਹੀ ਰਹਿੰਦੀ ਹੈ ਕਿ ਹਰ ਵਾਰ ਹਰ ਵੀਕ ਦੇ ਵਿੱਚ ਕੋਈ ਨਾ ਕੋਈ ਸ਼ੋਅ ਅਜਿਹਾ ਲਿਆਂਦਾ ਜਾਵੇ ਜਿਹਦੇ ਵਿੱਚ ਤੁਹਾਨੂੰ ਕਈ ਅਹਿਮ ਜਾਣਕਾਰੀਆਂ ਅਮਰੀਕਾ ਦੇ ਬਾਰੇ, ਅਮਰੀਕਾ ਦੇ ਕਾਨੂੰਨਾਂ ਦੇ ਬਾਰੇ, ਆਵਾਜਾਈ ਦੇ ਬਾਰੇ ਜਾਂ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ। ਇਸੇ ਕੜੀ ਤਹਿਤ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਪਿਛਲੀ ਕੜੀ ਵਾਂਗ ਜਾਰੀ ਰੱਖਾਂਗੇ ਤੇ ਅੱਜ ਵੀ ਆਪਾਂ ਕੁਝ ਅਹਿਮ ਡਾਕੂਮੈਂਟਸ ਦੇ ਬਾਰੇ ਚਰਚਾ ਕਰਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪਿਛਲੇ ਹਫ਼ਤੇ ਆਪਾਂ ਸ਼ੋਅ ਕੀਤਾ ਸੀ ਡਰਾਈਵਿੰਗ ਜੀ ਲਾਇਸੈਂਸ ਨੂੰ ਲੈ ਕੇ, ਭਈ ਜਿਹੜੇ ਨਵੇਂ ਲੋਕ ਆਏ ਆ ਉਹਨਾਂ ਨੇ ਕਿੱਦਾਂ ਲੈਣਾ ਡਰਾਈਵਿੰਗ ਲਾਇਸੈਂਸ, ਰਿਟਨ ਟੈਸਟ, ਹਾਂਜੀ ਜਾਂ ਜਿਹੜੇ ਪੁਰਾਣਿਆਂ ਨੇ ਡਰਾਈਵਿੰਗ ਲਾਇਸੈਂਸ ਜਦੋਂ ਲਿਆ ਤੇ ਉਹਨਾਂ ਨੂੰ ਕਿੰਨਾ ਕੁ ਮੁਸ਼ਕਲ ਹੋਇਆ, ਕਿਹੜੇ-ਕਿਹੜੇ ਕਾਰਨਾਂ ਕਰਕੇ, ਕਿੱਦਾਂ ਉਹਨਾਂ ਦੀ ਜਿਹੜੀ ਪੋਜੀਸ਼ਨ ਰਹੀ ਲਾਇਸੈਂਸ ਲੈਣ ਦੇ ਲਈ। ਤੇ ਜਿੱਦਾਂ ਹੁੰਦਾ ਹੀ ਆ, ਆਪਾਂ ਹਰ ਸ਼ੋਅ ਦੇ ਵਿੱਚ ਥੋੜੇ ਜਿਹੇ ਬੰਦੇ ਆਪਣੇ ਘੋਲ ਕਰ ਜਾਂਦੇ ਆ, ਐਂਡ ਜੀ ਤੇ ਕਾਲਾਂ ਕਰਦੇ ਆ। ਤੇ ਸਾਡੇ ਕੋਲ 1 ਘੰਟੇ ਦਾ ਹੀ ਪ੍ਰੋਗਰਾਮ ਆ, 3 ਵਜੇ ਤੋਂ ਲੈ ਕੇ 4 ਵਜੇ ਤਾਈਂ। ਤੇ ਕੀ ਹੋਇਆ ਵੀ ਜਦੋਂ ਪ੍ਰੋਗਰਾਮ ਐਂਡ ਹੋਣ ਵਾਲਾ ਸੀ, ਉਸ ਟਾਈਮ ਦੇ ਉੱਤੇ ਬਹੁਤ ਕਾਲਸ ਆਈਆਂ ਆਪਣੀ ਸਟੋਰੀ ਦੱਸਣ ਦੇ ਲਈ ਵੀ। ਸੋ ਤੇ ਬਹੁਤ ਉਹ ਤੋਂ ਬਾਅਦ ਵੀ ਕਾਲਸ ਆਈਆਂ ਵੀ ਸਾਨੂੰ ਤਾਂ ਪਤਾ ਨਹੀਂ ਸੀ ਵੀ ਸਾਡਾ ਜੀ ਰਾਈਟ ਆ ਜੀ ਬਿਲਕੁਲ ਡਰਾਈਵਿੰਗ ਲਾਇਸੈਂਸ। ਮੈਂ ਉਸ ਦਿਨ ਕਲੀਅਰਲੀ ਦੱਸਿਆ ਸੀ ਵੀ ਕਿਤੇ ਵੀ ਯੂਐਸਏ ਦੇ ਵਿੱਚ ਡਰਾਈਵਿੰਗ ਲਾਇਸੈਂਸ ਤੁਹਾਡਾ ਹੱਕ ਨਹੀਂ, ਤੁਹਾਡਾ ਕੌਨਸਟੀਟਿਊਸ਼ਨਲ ਰਾਈਟ ਨਹੀਂ ਹੈਗਾ ਲਾਇਸੈਂਸ ਲੈਣ ਦਾ। ਇਹ ਡਿਪੈਂਡ ਕਰਦਾ ਜਿਹੜੀ ਵੀ ਏਜੰਸੀ ਤੁਹਾਨੂੰ ਲਾਇਸੈਂਸ ਦੇ ਰਹੀ ਆ, ਡਿਪਾਰਟਮੈਂਟ ਆਫ ਮੋਟਰ ਵਹੀਕਲ, ਉਹਨਾਂ ਨੂੰ ਲੱਗਦਾ ਵੀ ਇਹ ਬੰਦਾ ਸਹੀ ਕਾਰ ਚਲਾਊਗਾ, ਇਹਦੀ ਹੈਲਥ ਜੀ ਸਹੀ ਹੈਗੀ ਆ, ਕਿਤੇ ਹੋਰ ਜਿਹੜੇ ਲੋਕ ਆ ਉਹਨਾਂ ਦਾ ਨੁਕਸਾਨ ਤਾਂ ਨਹੀਂ ਕਰੂਗਾ। ਉਸ ਬੇਸ ਦੇ ਉੱਤੇ ਤੁਹਾਡਾ ਲਾਇਸੈਂਸ ਤੁਹਾਨੂੰ ਮਿਲਦਾ ਆ। ਉਹ ਤੋਂ ਬਾਅਦ ਜਦੋਂ ਤੁਹਾਨੂੰ ਲਾਇਸੈਂਸ ਮਿਲ ਵੀ ਗਿਆ, ਫਿਰ ਵੀ ਤੁਹਾਨੂੰ ਬਹੁਤ ਸਾਰੀਆਂ ਕੰਡੀਸ਼ਨਸ ਜਿਹੜੀਆਂ ਆ ਉਹ ਰੱਖਣੀਆਂ ਪੈਂਦੀਆਂ ਵੀ ਹਾਂ ਮੈਂ ਵਧੀਆ ਤਰੀਕੇ ਦੇ ਨਾਲ ਚਲਾਊਂਗਾ। ਅੱਜ ਇਹ ਵੀ ਡਿਸਕਸ ਕਰਾਂਗੇ ਵੀ ਕਿਹਨਾਂ ਹਾਲਤਾਂ 'ਚ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਸਸਪੈਂਡ ਹੋ ਸਕਦਾ ਹਾਂਜੀ ਹੈਗਾ, ਬਿਲਕੁਲ ਜੀ ਡਰਾਈਵਿੰਗ ਲਾਇਸੈਂਸ। ਇਹ ਨਵੀਆਂ ਚੀਜ਼ਾਂ ਫਿਰ ਸਾਰਿਆਂ ਨੂੰ ਪਤਾ ਲੱਗ ਜਾਊਗੀਆਂ। ਤੇ ਜੇ ਮੰਨ ਲਓ ਵੀ ਕਈ ਵਾਰੀ ਕੋਈ ਬਿਮਾਰ ਹੋ ਜਾਂਦਾ, ਕਿਸੇ ਨੂੰ ਡਾਇਬਟੀਜ਼ ਹੋ ਗਈ, ਘੱਟ ਦਿਸਣ ਲੱਗ ਪਿਆ, ਕੁਛ ਹੋ ਗਿਆ, ਤੇ ਹਾਂਜੀ ਤੁਹਾਡੇ ਡਾਕਟਰ ਨੂੰ ਰਾਈਟ ਵੇ DMB ਨੂੰ ਈਮੇਲ ਜਾਂ ਲਿਖਣਾ ਪੈਂਦਾ ਵੀ ਭਾਈ ਇਹ ਡਰਾਈਵਿੰਗ ਦੇ ਲਈ ਗੁੱਡ ਨਹੀਂ ਹੈਗਾ। ਸੋ ਰਾਈਟ ਵੇ ਤੁਹਾਡੀ ਜਿਹੜੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਹੁੰਦੀ ਆ ਉਹ ਲਾਇਸੈਂਸ ਨੂੰ ਸਸਪੈਂਡ ਕਰ ਦਿੰਦੀ ਆ ਜਦੋਂ ਤੱਕ ਉਹ ਕੰਡੀਸ਼ਨਸ ਸਹੀ ਨਹੀਂ ਹੁੰਦੀਆਂ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ। ਇਹੀ ਇਸੇ ਕਰਕੇ ਆਪਾਂ ਇਹ ਸ਼ੋਅ ਕੀਤਾ ਸੀ ਵੀ ਹਰ ਕੋਈ ਆਪਣੀ ਵੀ ਤੁਸੀਂ ਦੱਸੋ ਤੁਹਾਡੇ ਨਾਲ ਕਦੇ ਏਦਾਂ ਕੁਛ ਵਾਪਰਿਆ ਹੋਵੇ, ਕਿੱਦਾਂ ਤੁਸੀਂ ਲਾਇਸੈਂਸ ਲਿਆ, ਲਾਇਸੈਂਸ ਲੈਣ ਤੋਂ ਬਾਅਦ ਕੋਈ ਦਿੱਕਤ ਆਈ, ਜਾਂ ਕਿਸੇ ਦਾ ਲਾਇਸੈਂਸ ਸਸਪੈਂਡ ਹੋਇਆ, ਜਾਂ ਕੋਈ ਕਿੰਨਾ ਕੁ ਹਾਰਡ ਸੀ ਤੁਹਾਨੂੰ ਡਰਾਈਵਿੰਗ ਲਾਇਸੈਂਸ ਲੈਣਾ। ਉਹਦੇ ਨਾਲ ਇਹ ਆ ਵੀ ਇੱਕ ਤਾਂ ਇਹ ਆ ਵੀ ਆਪਾਂ ਸਾਰੇ ਜਾਣੇ ਨਾਲੇ ਪਤਾ ਲੱਗ ਜਾਂਦਾ ਹੈ ਵੀ ਕਿ ਕਿਹੜੀ ਸਿਚੁਏਸ਼ਨ ਚੋਂ ਹਾਂਜੀ ਲੰਘੇ ਆ। ਤੇ ਪਲੱਸ ਜਿਸ ਤਰ੍ਹਾਂ ਪ੍ਰਵੀਨ ਸ਼ਰਮਾ ਵਰਗੇ ਨਵੇਂ ਆਏ ਹੈਗੇ ਆ ਹਾਂਜੀ ਬਿਲਕੁਲ ਪੰਜਾਬ ਤੋਂ, ਉਹਨਾਂ ਨੂੰ ਵੀ ਪਤਾ ਲੱਗਦਾ ਵੀ ਭਾਈ ਮੈਂ ਕਿੱਦਾਂ ਲਾਇਸੈਂਸ ਲੈਣਾ, ਕਿੱਦਾਂ ਰਿਟਨ ਟੈਸਟ ਲੈਣਾ, ਕਿੱਦਾਂ ਡਰਾਈਵਿੰਗ ਟੈਸਟ ਲੈਣਾ, ਕਿਹੜੀਆਂ ਗੱਲਾਂ ਦਾ ਮੈਂ ਧਿਆਨ ਰੱਖਾਂ ਵੀ ਜਦੋਂ ਮੈਨੂੰ ਲਾਇਸੈਂਸ ਮਿਲ ਜਾਏ ਤੇ ਮੈਂ ਬਿਲਕੁਲ ਸਹੀ ਮੇਰਾ ਲਾਇਸੈਂਸ ਚੱਲਦਾ ਰਹੇ। ਸੋ ਇਹ ਸੀ ਵੀ ਆਪਾਂ ਰਲ ਮਿਲ ਕੇ ਸਾਰੇ ਆਪਣੀ ਵੀ ਸਿਚੁਏਸ਼ਨ ਦੱਸੋ ਤੇ ਜੋ ਨਵੇਂ ਲੋਕ ਆਏ ਹੈਗੇ ਆ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਫਾਇਦਾ ਹੋ ਜਾਏ। ਕਿਉਂਕਿ ਹੁਣ ਕੀ ਆ ਵੀ ਮੈਂ ਆਪਣੀ ਸਿਚੁਏਸ਼ਨ ਦੱਸਦਾ, ਜਦੋਂ ਮੈਨੂੰ ਕਾਰ ਨਹੀਂ ਚਲਾਉਣੀ ਆਉਂਦੀ ਸੀ, ਨਾ ਮੈਂ ਕਦੇ ਇੰਡੀਆ ਚਲਾਈ ਸੀ। ਜੀ ਜੀ ਬਹੁਤ ਵਾਰ ਲੋਕ ਤੁਹਾਨੂੰ ਪਤਾ ਵੀ ਬੜੀਆਂ ਗੱਲਾਂ ਮਾਰ ਦਿੰਦੇ ਵੀ ਮੈਂ ਉੱਥੇ ਆ ਸੀ, ਮੈਂ ਇੱਥੇ ਆ ਸੀ। ਹਾਂਜੀ ਹਾਂਜੀ ਠੀਕ ਆ, ਬਿਲਕੁਲ ਮੈਂ ਇੱਥੇ ਪਹਿਲੀ ਵਾਰੀ ਆ ਕੇ ਅਮਰੀਕਾ 'ਚ ਕਾਰ ਚਲਾਉਣੀ ਸਿੱਖੀ ਸੀ ਤੇ ਇੱਥੇ ਹੀ ਲਾਇਸੈਂਸ ਲਿਆ ਸੀ। ਸੋ ਉਸ ਟਾਈਮ ਦੇ ਉੱਤੇ ਬਾਹਲੇ ਸਕੂਲ ਵੀ ਨਹੀਂ ਹੁੰਦੇ ਸੀ, ਜੇ ਹੋਊਗੇ ਤਾਂ ਪਤਾ ਜੀ ਨਹੀਂ ਸੀ, ਜੀ ਹਨਾ। ਤੇ ਲੋਕ ਵੀ ਬੜੇ ਰਿਸ਼ਤੇਦਾਰ ਸਾਰੇ ਹੈਲਪਫੁਲ ਹੁੰਦੇ ਸੀ ਇੱਕ ਦੂਜੇ ਨੂੰ। ਜੇ ਕੋਈ ਨਵਾਂ ਬੰਦਾ ਵੀ ਆਉਂਦਾ ਸੀ ਉਹਨੂੰ ਟ੍ਰੇਨਿੰਗ ਵੀ ਦਿੰਦੇ ਸੀ, ਉਹਨੂੰ ਸਿਖਾਲਦੇ ਸੀ, ਆਪਣੀ ਕਾਰ 'ਚ ਪਈ ਆ ਜਾਵੇ ਤੈਨੂੰ ਸਿਖਾਲ ਦਿੰਦੇ, ਗੇੜਾ ਲਵਾ ਦਿੰਦੇ ਆ। ਤੇ ਹੁਣ ਇਹ ਆ ਵੀ ਲੱਕਲੀ ਹੁਣ ਬਹੁਤ ਸਾਰੇ ਸਕੂਲਸ ਵੀ ਹੈਗੇ ਆ ਜਿੱਥੇ ਤੁਸੀਂ ਪੈਸੇ ਦੇ ਕੇ
ਆਪਣੀ ਸਿੱਖ ਸਕਦੇ ਹਾਂ ਆਪਣੀ ਡਰਾਈਵਿੰਗ ਟੈਸਟ ਦੇ ਲਈ। ਉਸ ਤੋਂ ਬਿਨਾਂ ਉਹਨਾਂ ਦੀ ਜਿਹੜੀ ਕਾਰ ਆ ਉਹ ਵੀ ਪ੍ਰੋਵਾਈਡ ਕਰ ਦਿੰਦੇ ਆ ਜਦੋਂ ਤੁਸੀਂ ਟੈਸਟ ਲੈਣਾ ਹੁੰਦਾ। ਨਹੀਂ ਤਾਂ ਪਿਛਲੇ ਸ਼ੋਅ 'ਚ ਆਪਾਂ ਕਿਸ ਤਰ੍ਹਾਂ ਦੱਸਿਆ ਸੀ, ਤੁਹਾਨੂੰ ਰਾਜ ਕਰਨਵੀਰ ਸਿੰਘ ਨੇ ਵੀ ਹਾਂਜੀ, ਦੱਸਿਆ ਹਾਂਜੀ। ਸੀ, ਬਹੁਤ ਸਾਰੇ ਸਟੂਡੈਂਟ ਆਉਂਦੇ ਆ, ਕਾਰ ਨਹੀਂ ਹੁੰਦੀ। ਕਈ ਵਾਰੀ ਜਾਂ ਕੋਈ ਆਮ ਬੰਦਾ ਵੀ ਆਇਆ ਆ, ਉਹਨਾਂ ਦੇ ਰਿਸ਼ਤੇਦਾਰ ਡਰਦੇ ਰਹਿੰਦੇ, ਭਈ ਸਾਡੀ ਕਾਰ ਨਾ ਭੰਨ ਦੇ, ਤੂੰ ਟੈਸਟ ਦੇਣ ਚੱਲਾਂ, ਹੂੰ, ਪਤਾ ਨਹੀਂ ਕਿੱਥੇ ਮਾਰ ਦੇਣੀ ਆ, ਹਨਾ? ਜੀ, ਸੋ ਇਹ ਬਹੁਤ ਹਰ ਇੱਕ ਨੂੰ ਜਿਹੜੀਆਂ ਵੱਖ-ਵੱਖ ਮੁਸ਼ਕਲਾਂ ਆਉਂਦੀਆਂ ਹੈਗੀਆਂ। ਉਹਦੇ ਸੰਬੰਧ ਵਿੱਚ ਹੀ ਆਪਾਂ ਅੱਜ ਵੀ ਸ਼ੋਅ ਕਰਨਾ। ਜ਼ਰੂਰ ਤੁਸੀਂ ਵੀ ਕਾਲ ਕਰਕੇ 408 272 5200 ਤੇ ਕਾਲ ਕਰਕੇ ਆਪਣੇ ਵਿਚਾਰ ਦੱਸ ਸਕਦੇ ਆ ਵੀ ਤੁਸੀਂ ਕਿਸ ਤਰ੍ਹਾਂ ਲਿਆ ਸੀ ਰਿਟਨ ਟੈਸਟ, ਐਕਚੁਅਲ ਤੁਹਾਡਾ ਜਿਹੜਾ ਡਰਾਈਵਿੰਗ ਟੈਸਟ। ਤੇ ਉਸ ਨੂੰ ਲੈਣ ਤੋਂ ਬਾਅਦ ਵੀ ਜੇ ਕਿਸੇ ਨਾਲ ਕੋਈ ਲਾਇਸੈਂਸ 'ਚ ਪ੍ਰੋਬਲਮ ਆਈ ਹੈਗੀ ਆ, ਵੀ ਕਿਉਂ ਆਈ ਜੀ, ਸੀ, ਜੀ, ਤਾਂ ਕਿ ਆਪਣੇ ਪਤਾ ਲੱਗ ਸਕੇ, ਕਿਉਂਕਿ ਆਪਣਾ ਕੋਈ ਹੋਰ ਜਿਹੜਾ ਭੈਣ ਭਰਾ ਸੁਣਦਾ ਆ, ਉਹਨੂੰ ਵੀ ਪਤਾ ਲੱਗ ਸਕੇ ਭਈ ਮੈਂ ਆਹ ਗਲਤੀ ਨਾ ਕਰਾਂ ਤੇ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ। ਸੋ ਇਹ ਆਪਾਂ ਜਿਹੜੇ ਵਿਚਾਰ ਡਿਸਕਸ ਕਰਨੇ ਆ ਅੱਜ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ, ਤੇ ਪਲੱਸ ਨਾਲ ਦੀ ਨਾਲ ਆਪਾਂ ਪੁਆਇੰਟ ਵੀ ਡਿਸਕਸ ਕਰਾਂਗੇ ਵੀ ਕਿਹਨਾਂ ਕਾਰਨਾਂ ਕਰਕੇ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਹ ਸਸਪੈਂਡ ਹੋ ਸਕਦਾ ਹੈਗਾ। ਦੇਖੋ, ਡਰਾਈਵਿੰਗ ਲਾਇਸੈਂਸ ਲੈਣਾ ਬੜਾ ਸੌਖਾ ਆ। ਜੀ, ਤੁਸੀਂ ਪੜ੍ਹ ਕੇ ਰਿਟਨ ਟੈਸਟ ਪਾਸ ਕਰ ਸਕਦੇ ਹੋ, ਟ੍ਰੇਨਿੰਗ ਲੈ ਸਕਦੇ ਆ। ਉਸ ਤੋਂ ਬਾਅਦ ਮੇਨਟੇਨ ਕਰਨਾ ਵੀ ਬੜਾ ਜਿਹੜਾ ਆ ਉਹ ਸੌਖਾ ਹੈਗਾ, ਐਜ਼ ਲੌਂਗ ਐਜ਼ ਤੁਸੀਂ ਸਾਰੀਆਂ ਕੰਡੀਸ਼ਨਸ ਜੋ ਉਹਨਾਂ ਦੀਆਂ ਰਿਕੁਆਇਰਮੈਂਟਸ ਆ, ਉਹਨਾਂ ਨੂੰ ਪੂਰੀਆਂ ਰੱਖਦੇ ਆ। ਹਾਂਜੀ, ਨਹੀਂ ਤਾਂ ਕਈ ਵਾਰੀ ਕੀ ਹੁੰਦਾ ਆ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ। ਹੁਣ ਮੈਂ ਤੁਹਾਨੂੰ ਬੇਕਰਸਫੀਲਡ ਦੀ ਇੱਕ ਦੱਸਦਾ ਚਾਹੁੰਦਾ ਸਟੋਰੀ। ਹਾਂਜੀ, ਬੇਕਰਸਫੀਲਡ ਦੇ ਵਿੱਚ ਪਿਛਲੇ ਕੁਝ 1-2 ਦਿਨਾਂ ਦੇ ਵਿੱਚ ਹੀ ਇੱਕ ਆਪਣਾ ਹੀ ਪਰਿਵਾਰ, ਪੰਜਾਬੀ ਪਰਿਵਾਰ, ਉਹ ਰਾਤ ਨੂੰ ਸੁੱਤੇ ਪਏ ਸੀ ਘਰ ਦੇ ਵਿੱਚ, ਜੀ, ਜਦੋਂ ਇੱਕ ਡਰੰਕ ਡਰਾਈਵਿੰਗ ਨੇ, ਦੇਖੋ ਹੁਣ ਲਾਇਸੈਂਸ ਤਾਂ ਉਹਦੇ ਕੋਲ ਸੀਗਾ ਤੇ ਉਹ ਡਰੰਕ ਹੋ ਕੇ ਚਲਾ ਰਿਹਾ ਸੀ ਤੇ ਉਹਦੀ ਕਾਰ ਦਾ ਜਿਹੜਾ ਕੰਟਰੋਲ ਸੀ, ਉਹ ਉਹਦੇ ਹੱਥੋਂ ਨਿਕਲ ਗਿਆ ਤੇ ਉਹ ਘਰ ਦੇ ਵਿੱਚ ਜਾ ਕੇ ਕਾਰ ਵੱਜੀ, ਜਿਸ ਜੀ, ਟਾਈਮ ਦੇ ਉੱਤੇ ਉਹ ਸੌ ਰਹੇ ਸੀ ਆਪਣੀ ਪੰਜਾਬੀ ਫੈਮਿਲੀ। ਤੇ ਉਹਨਾਂ ਦੇ ਸੱਟਾਂ ਬਹੁਤ ਲੱਗੀਆਂ, ਸੀਰੀਅਸਲੀ ਉਹ ਇੰਜਰਡ ਹੋ ਗਏ, ਹੁਣ ਕੰਮ ਤੇ ਵੀ ਨਹੀਂ ਜਾ ਸਕਦੇ। ਇੱਕ ਉਹਨਾਂ ਦਾ 21 ਮਹੀਨਿਆਂ ਦਾ ਬੱਚਾ ਸੀ, ਉਸਦੇ ਵੀ ਸੱਟਾਂ ਲੱਗੀਆਂ ਹੈਗੀਆਂ। ਹੂੰ, ਸੋ ਇਦਾਂ ਵੀ ਕਈ ਵਾਰ ਹੋ ਜਾਂਦਾ ਆ। ਸੋ ਇਸ ਟਾਈਮ ਦੇ ਉੱਤੇ ਜੇ ਤਦੇ ਕਹਿੰਦੇ ਆ ਨਾ ਵੀ ਜਦੋਂ DUI ਆ, ਜੇ ਕਿਸੇ ਨੂੰ ਕੋਈ ਡਰੰਕ ਕਰਕੇ ਡਰਾਈਵ ਕਰਦਾ, ਉਹਦਾ ਲਾਇਸੈਂਸ ਸਸਪੈਂਡ ਹੁੰਦਾ ਰਾਈਟ ਵੇ। ਸੋ ਇਹ ਗੱਲਾਂ ਬਹੁਤ ਜ਼ਰੂਰੀ ਰੱਖਣ ਵਾਲੀਆਂ ਹੈਗੀਆਂ। ਜੀ, ਤੇ ਇੱਕ ਵਾਰੀ ਫੇਰ ਨਾਲ ਦੀ ਨਾਲ ਆਪਾਂ ਫ਼ੋਨ ਨੰਬਰ ਫੇਰ ਆਪਾਂ ਦੱਸਦੇ ਜਾਂਦੇ ਹਾਂ, ਜੀ, 408 272 ਤੇ 5200 408 272 5200। ਤੇ ਨਾਲ ਦੀ ਨਾਲ ਪ੍ਰਵੀਨ ਜੀ ਤੁਸੀਂ ਆਪਣਾ ਵੀ ਦੱਸਦੇ ਜਾਓ ਵੀ ਤੁਸੀਂ ਤਿਆਰੀ ਹਾਂਜੀ, ਕਰ ਰਹੇ ਆ ਹਾਂਜੀ, ਰਿਟਨ ਬਿਲਕੁਲ। ਟੈਸਟ ਦੀ, ਤੇ ਬੁਕਲੇਟ ਤੋਂ ਕਰਦੇ ਆ, YouTube ਤੋਂ ਕਰਦੇ, ਦੇਖੋ ਅੱਜ ਕੱਲ ਤਾਂ YouTube ਤੇ ਵੀ ਤੁਸੀਂ ਸਿੱਖ ਸਕਦੇ ਆ, ਉੱਥੋਂ ਵੀ ਬਹੁਤ ਕੁਝ ਹੈਗਾ ਆ। ਤੁਸੀਂ ਕਿਸ ਤਰ੍ਹਾਂ ਤਿਆਰੀ ਕਰ ਰਹੇ? ਜੀ, ਬਿਲਕੁਲ ਇਹ ਬਹੁਤ ਸੌਖਾ ਇੱਕ ਸਾਧਨ ਹੈ YouTube। ਤੁਸੀਂ ਕਈ ਵਾਰੀ ਨਾ ਸਾਨੂੰ ਕਿਤਾਬਾਂ ਪੜ੍ਹਦਿਆਂ ਐਂ ਲੱਗਦਾ ਕਿ ਯਾਰ ਇਹਦੇ ਲਈ ਤਾਂ ਟਾਈਮ ਕੱਢਣਾ ਪਊਗਾ, ਜਦ ਕਿ YouTube ਤੇ ਅਸੀਂ ਊਂ ਵੀ ਬਥੇਰਾ ਤੁਰੇ ਫਿਰਦੇ ਹੁੰਦੇ ਹਾਂ, ਕਦੇ ਕੋਈ ਵੀਡੀਓ ਦੇਖ ਲਈ, ਕਦੇ ਕਿਵੇਂ। ਤਾਂ DMV ਦੀ ਕਈ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ ਜਿਹੜੀਆਂ ਤੁਹਾਨੂੰ ਸਹਾਈ ਸਿੱਧ ਹੋ ਸਕਦੀਆਂ। ਪਲੱਸ ਇੱਕ ਗੱਲ ਹੋਰ ਹੈ ਕਿ ਕਈ ਜਿਹੜੀਆਂ ਸਹੂਲਤਾਂ ਨੇ DMV ਦੀਆਂ, ਉਹ ਔਨਲਾਈਨ ਵੀ ਤੁਸੀਂ ਲੈ ਸਕਦੇ ਹੋ। ਜਿਵੇਂ ਕੋਈ ਵਹੀਕਲ ਰਜਿਸਟ੍ਰੇਸ਼ਨ ਦੀ ਰੀਨਿਊ ਕਰਵਾਉਣਾ, ਤੁਸੀਂ ਉਹ ਕਰਾ ਸਕਦੇ ਹੋ। ਡਰਾਈਵਰ ਦਾ ਲਾਇਸੈਂਸ ਕਰਵਾਉਣਾ, ਆਈਡੈਂਟੀਫਿਕੇਸ਼ਨ ਕਾਰਡ ਕਰਵਾਉਣਾ, ਉਹ ਔਨਲਾਈਨ ਜਾ ਕੇ ਕਰਾ ਸਕਦੇ ਹੋ। ਰਿਪਲੇਸ ਕਰਵਾਉਣਾ ਕਿਸੇ ਲਾਇਸੈਂਸ ਨੂੰ, ਜਾਂ ਸਟਿੱਕਰ ਜਾਂ ਰਜਿਸਟ੍ਰੇਸ਼ਨ ਕਾਰਡ ਲੈਣਾ, ਅਪਲਾਈ ਰਿਕੁਐਸਟ ਆ ਤੁਹਾਡੀ ਕਿਸੇ ਤਰ੍ਹਾਂ ਦੀ, ਤੇ ਉਹ ਤੁਸੀਂ ਔਨਲਾਈਨ ਜਿਹੜਾ ਕਰ ਸਕਦੇ ਹੋ। ਇੱਕ ਗੱਲ ਹੋਰ ਹੈ ਕਿ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ। ਮਤਲਬ ਜਦੋਂ ਨਵੇਂ ਸਿਸਟਮ ਦੇ ਵਿੱਚ ਅਸੀਂ ਆਉਣੇ ਆ, ਤੇ ਇਹਦੇ ਵਿੱਚ ਮੇਰਾ ਖਿਆਲ ਹੈ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ ਸਾਨੂੰ। ਇਹ ਮੰਨ ਲੈਣ ਦੇ ਵਿੱਚ ਭਾਈ ਅਸੀਂ ਗਲਤੀਆਂ ਕੀਤੀਆਂ, ਜਾਂ ਸਾਡੇ ਵਰਗੇ ਕਈ ਹੁਣ ਆ ਕੇ ਕਰ ਰਹੇ ਨੇ, ਬੜਾ ਹਊਆ ਹੁੰਦਾ ਕਿ ਯਾਰ ਕਿਵੇਂ ਆਫਿਸਰ ਦੇ ਕੋਲੇ ਜਾ ਕੇ ਗੱਲ ਕਰਾਂਗੇ, ਕਿਵੇਂ ਕਰਾਂਗੇ। ਉਹ ਕੁਛ ਨਹੀਂ ਆ, ਤੁਸੀਂ ਘਰੇ ਬਹਿ ਕੇ ਆਪਦੇ ਮੋਬਾਈਲ ਫੋਨ ਤੋਂ DMV ਲੌਗਇਨ ਕਰਨਾ, ਆਪਣੀ ID ਬਣਾਉਣੀ ਆ। ID ਬਣਾ ਕੇ ਤੁਸੀਂ ਜਸਟ ਕੁਛ ਵੀ ਨਹੀਂ, ਉਹਦਾ ਇੱਕ ਕੋਡ ਮਿਲ ਜਾਂਦਾ ਆ। ਉਹ ਕੋਡ ਨੂੰ ਜਾ ਕੇ ਤੁਸੀਂ ਪੁੱਛਗਿੱਛ ਵਾਲੀ ਵਿੰਡੋ ਤੇ ਜਾ ਕੇ ਦਿਖਾਉਣਾ ਵਾ। ਉਹ ਤੁਹਾਨੂੰ ਉਹ ਵੇਖ ਕੇ ਇੱਕ ਤੁਹਾਡਾ ਨੰਬਰ ਦੇ ਦਿੰਦੇ ਆ, ਅਲੋਟ ਕਰ ਦਿੰਦੇ ਕਿ ਤੁਹਾਡੀ ਵਾਰੀ ਇੰਨੇ ਨੰਬਰ ਤੇ ਆਉਣੀ ਹੈ, ਇਸ ਵਿੰਡੋ ਤੇ ਆਉਣੀ ਹੈ। ਉਹ ਨੰਬਰ ਲੈ ਕੇ ਤੁਸੀਂ ਵੇਟ ਕਰਨਾ ਵਾ। ਵਿੰਡੋ ਤੇ ਜਦੋਂ ਤੁਸੀਂ ਜਾਓਗੇ ਤਾਂ ਦੇਖੋ, ਗੱਲਬਾਤ ਕਰਨ ਦਾ ਤਰੀਕਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਇੱਧਰਲੇ ਆਫਿਸਰਸ ਦਾ। ਆਪਣੇ ਕਈ ਵਾਰੀ ਅੱਕੇ ਹੁੰਦੇ ਉੱਧਰ ਪੰਜਾਬ 'ਚ, ਤੇ ਪਰ ਉਹ ਬੀਬੀ ਤੁਹਾਨੂੰ ਪੁੱਛੂਗੀ ਕਿ ਤੁਸੀਂ ਤੁਹਾਡੇ ਕੋਲੇ ਕਿਹੜੇ-ਕਿਹੜੇ ਡਾਕੂਮੈਂਟਸ ਆ। ਸੋਸ਼ਲ ਸਿਕਿਉਰਿਟੀ ਬਾਰੇ ਪੁੱਛਦੇ ਆ, I-94 ਬਾਰੇ ਪੁੱਛਦੇ ਆ, ਤੁਹਾਡੇ ਪੇ ਸਟੱਬ ਹੋਣੇ ਚਾਹੀਦੇ, ਇੰਸ਼ੋਰੈਂਸ ਵਾਲੇ ਡਾਕੂਮੈਂਟ ਹੈਗੇ ਆ, ਜਾਂ ਰੈਂਟਲ। ਕੁਛ ਇਸ ਤਰ੍ਹਾਂ ਦੀ ਲਿਸਟ ਹੈਗੀ ਹੈ ਜਿੱਥੇ 5-6 ਡਾਕੂਮੈਂਟਸ ਜਿਹੜੇ ਆ
ਉਹ ਹੁੰਦੇ ਨੇ। ਇਹਨਾਂ ਦੇ ਵਿੱਚੋਂ 3-4 ਮੈਂਡੇਟਰੀ ਨੇ। ਉਹ ਮੋਸਟਲੀ ਤਕਰੀਬਨ ਹੁੰਦੇ ਨੇ। ਮੈਨੂੰ ਇਹ ਤਾਂ ਨਹੀਂ ਪਤਾ ਕਿ ਜਿਹੜੇ ਵਿਚਾਰੇ ਬਾਰਡਰ ਟੱਪ ਕੇ ਸਾਡੇ ਭੈਣ ਭਰਾ ਆਉਂਦੇ ਆ ਜਾਂ ਇਲੀਗਲੀ ਆਉਂਦੇ, ਉਹਨਾਂ ਕੋਲੇ ਕਿਹੜੇ-ਕਿਹੜੇ ਹੁੰਦੇ ਆ। ਪਰ ਉਹ ਤੁਹਾਨੂੰ ਪੁੱਛ ਕੇ ਤੇ ਕੁਛ ਵੀ ਨੀਗਾ ਕੰਮ, ਪੁੱਛ ਕੇ ਤੇ ਉਸ ਤੋਂ ਬਾਅਦ ਤੁਹਾਡੀ ਜੇ ਆਈਡੀ ਲਈ ਤੁਸੀਂ ਅਪਲਾਈ ਕੀਤਾ ਤਾਂ ਉਸ ਤੋਂ ਬਾਅਦ ਵਿਦਿਨ 10 ਮਿੰਟ ਦੇ ਵਿੱਚ ਇਹ ਪ੍ਰੋਸੈਸ ਹੋ ਜਾਂਦਾ ਤੇ ਉਹ ਆਈਡੀ ਤੋਂ ਬਾਅਦ ਤੁਸੀਂ ਜਿਹੜਾ ਵਾ ਫੋਟੋ ਖਿਚਾ ਕੇ 1-2 ਹਫ਼ਤਿਆਂ ਦੇ ਵਿੱਚ ਤੁਹਾਨੂੰ ਉਹ ਮਿਲ ਜਾਂਦੀ ਹੈ। ਸੇਮ ਡਰਾਈਵਿੰਗ ਲਾਇਸੈਂਸ ਦਾ, ਪਰ ਉਹਦੇ ਵਿੱਚ ਕੁਛ ਸਟੈਪਸ ਹੋਰ ਨੇ। ਮਤਲਬ ਤੁਸੀਂ ਤਿਆਰੀ ਕੀਤੀ ਹੈ ਤਾਂ ਉਹ ਤੁਹਾਨੂੰ ਪੁੱਛਦੇ ਨੇ ਕਿ ਤੁਸੀਂ ਤਿਆਰੀ ਕੀਤੀ ਹੈ, ਤਾਂ ਉਹ ਨੰਬਰ ਮਿਲਣ ਤੋਂ ਬਾਅਦ ਫਿਰ ਤੁਹਾਡਾ ਜਿਹੜਾ ਟੈਸਟ ਆ ਉਹ ਹੁੰਦਾ। ਸੋ ਉਸ ਦਿਨ ਹਰਜੋਤ ਸਿੰਘ ਜੀ ਸਾਡੇ ਨਾਲ ਬੜੀਆਂ ਕਈ ਘਟਨਾਵਾਂ ਸਾਡੇ ਸਰੋਤਿਆਂ ਨੇ ਸਾਂਝੀਆਂ ਕੀਤੀਆਂ ਸੀਗੀਆਂ, ਜਿਨ੍ਹਾਂ ਦੇ ਨਾਲ ਵਾਪਰੀਆਂ ਸੀ, ਔਰ ਇਹ ਹਾਸੋਹੀਣੀਆਂ ਹੋ ਜਾਂਦੀਆਂ ਨੇ। ਕਿਉਂਕਿ ਜੀ, ਇਹਨਾਂ ਦਾ ਹਾਸੋਹੀਣਾ ਇੱਕ ਨਾਰਮਲ ਜੀ ਗੱਲ ਹੈ। ਸਭ ਤੋਂ ਵੱਡਾ ਤਾਂ ਸਾਡਾ ਭਾਸ਼ਾ ਦਾ ਜਿਹੜਾ ਆਦਾਨ-ਪ੍ਰਦਾਨ ਆ ਉਹਨਾਂ ਦੇ ਨਾਲ ਗੱਲਬਾਤ ਦਾ, ਸਾਨੂੰ ਕਈ ਵਾਰੀ ਭੁਲੇਖਾ ਵੀ ਲੱਗ ਜਾਂਦਾ। ਦੂਜੀ ਗੱਲ ਇਹ ਹੈ ਕਿ ਰੂਲਜ਼ ਨਵੇਂ ਸਿਰੇ ਤੋਂ ਸਿੱਖਣੇ ਆ, ਜ਼ੀਰੋ ਤੋਂ ਸਿੱਖਣੇ ਆ, ਤੇ ਫਿਰ ਤੁਹਾਨੂੰ ਕਈ ਵਾਰੀ ਉਹਨਾਂ ਚੀਜ਼ਾਂ ਦਾ ਭੁਲੇਖਾ ਵੀ ਪੈ ਜਾਂਦਾ। ਤੀਜੀ ਪਰਸਨ ਟੂ ਪਰਸਨ ਡੀਲ ਬਹੁਤ ਮੈਟਰ ਕਰਦੀ ਹੈ ਕਿ ਤੁਹਾਡੀ ਡੀਲਿੰਗ ਕਿਹੋ ਜਿਹੀ ਹੈ, ਤੁਹਾਡਾ ਕਮਿਊਨੀਕੇਸ਼ਨ ਕਿਹੋ ਜਿਹਾ, ਤਾਂ ਉਹਨਾਂ ਚੀਜ਼ਾਂ ਤੇ ਵੀ ਮੁਨੱਸਰ ਆ। ਸੋ ਖੈਰ ਉਸ ਦਿਨ ਕਈ ਕਾਲਰਸ ਜਿਹੜੇ ਸੀ, ਸਾਨੂੰ ਆਖਿਰ ਦੇ ਵਿੱਚ ਕਾਲਾਂ ਜਿਹੜੀਆਂ ਬੰਦ ਕਰਨੀਆਂ ਪਈਆਂ। ਪਰ ਅੱਜ ਆਪਾਂ ਇਸੇ ਗੱਲ ਨੂੰ ਲੈ ਕੇ ਚਰਚਾ ਕਰ ਰਹੇ ਹਾਂ ਕਿ ਜੇਕਰ ਤੁਸੀਂ ਅਮਰੀਕਾ ਦੇ ਵਿੱਚ ਆ ਚੁੱਕੇ ਹੋ ਤਾਂ ਤੁਹਾਨੂੰ ਕਿਹੜੇ-ਕਿਹੜੇ ਡਾਕੂਮੈਂਟਸ ਦੀ ਲੋੜ ਆ, ਕਿਹੜੇ-ਕਿਹੜੇ ਮੈਂਡੇਟਰੀ ਨੇ। ਔਰ ਮੈਨੂੰ ਚੰਗੀ ਤਰ੍ਹਾਂ ਯਾਦ ਆ, ਉਸ ਦਿਨ ਵੀ ਆਪਾਂ ਚਰਚਾ ਕਰ ਰਹੇ ਸੀਗੇ ਕਿ ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਲੈ ਲੈਂਦੇ ਹੋ ਇੱਧਰ, ਤੇ ਤੁਸੀਂ ਕਿਸੇ ਤਰ੍ਹਾਂ ਦੀ ਕਾਰ ਲੈ ਲੈਂਦੇ ਹੋ ਤਾਂ ਤੁਹਾਡੇ 4 ਲੱਤਾਂ ਹੋ ਜਾਂਦੀਆਂ। ਮਤਲਬ ਕੰਮ ਤੇ ਜਾਣਾ ਆਉਣਾ, ਜਨਤਕ ਟਰਾਂਸਪੋਰਟ ਜਿਹੜੀ ਆ ਉਹ ਕਈ ਇਲਾਕੇ ਇਹੋ ਜਿਹੇ ਨੇ ਜਿੱਥੇ ਨਹੀਂ ਅਵੇਲੇਬਲ, ਤੇ ਖੱਜਲ ਖੁਆਰੀ ਤੋਂ ਤੁਸੀਂ ਬਚ ਸਕਦੇ ਆ। ਤੇ ਭੱਜ ਦੌੜ ਤਾਂ ਇੱਥੇ ਸਾਰੀ ਉਮਰ ਬੰਦੇ ਦੀ ਰਹਿੰਦੀ ਆ। ਪਰ ਜੇਕਰ ਤੁਹਾਨੂੰ ਇਹ 4-5 ਚੀਜ਼ਾਂ ਡਾਕੂਮੈਂਟਸ ਬਾਰੇ ਪਤਾ ਲੱਗ ਗਿਆ, ਡਰਾਈਵਿੰਗ ਕਰਨੀ ਆ ਗਈ, ਤੁਸੀਂ ਕਾਰ ਔਨ ਕਰ ਲਈ ਕੋਈ ਨਾ ਕੋਈ, ਜਾਂ ਕੋਈ ਹੋਰ ਜ਼ਰੀਆ ਬਣ ਗਿਆ ਆਉਣ ਜਾਣ ਦਾ, ਤੇ ਇਹ ਤੁਹਾਡੀ ਇੱਥੇ ਜਿਹੜੀਆਂ ਹੋਰ ਚੈਲੰਜ ਨੇ ਜੋਬ ਦੇ ਜਾਂ ਆਉਣ ਜਾਣ ਦੇ, ਜਾਂ ਤੁਹਾਡੇ ਘਰ ਉੱਪੜਨ ਦੇ, ਮੰਜ਼ਿਲ ਤੇ ਉੱਪੜਨ ਦੇ, ਕੰਮ ਦੇ ਦਫ਼ਤਰ ਤੱਕ ਉੱਪੜਨ ਦੇ, ਤਾਂ ਉਹ ਬਹੁਤ ਹੱਦ ਤੱਕ ਘਟ ਜਾਂਦੇ ਆ। ਸੋ ਅੱਜ ਵੀ ਆਪਾਂ ਇਸੇ ਗੱਲ ਨੂੰ ਲੈ ਕੇ ਚਰਚਾ ਕਰ ਰਹੇ ਹਾਂ ਕਿ ਤੁਹਾਡਾ ਡੀਐਮਵੀ ਪਾਸ ਕਿਵੇਂ ਕੀਤਾ ਤੁਸੀਂ। ਸਾਨੂੰ ਜ਼ਰੂਰ ਦੱਸਿਓ ਕਾਲ ਕਰਕੇ 408-272-5200 ਤੇ ਪਾਸ ਕਰਨ ਵੇਲੇ ਤੁਹਾਡੇ ਨਾਲ ਜੇ ਕੋਈ ਕਲੋਲ ਵੀ ਹੋਈ ਹੈ ਤਾਂ ਉਹ ਵੀ ਤੁਸੀਂ ਸਾਂਝੀ ਕਰ ਸਕਦੇ ਹੋ, ਕਿਉਂਕਿ ਸਾਰੇ ਨਵੇਂ ਹੀ ਆ। ਹਰ ਇੱਕ ਬੰਦੇ ਨੂੰ ਜ਼ੀਰੋ ਤੋਂ ਹੀ ਸਿੱਖਣਾ ਪੈਂਦਾ ਇੱਧਰ ਆ ਕੇ, ਤੇ ਹਰ ਇੱਕ ਦੇ ਲਈ ਇਹ ਚੀਜ਼ਾਂ ਨਵੀਆਂ ਨੇ। ਹਰ ਇੱਕ ਨਾਲ ਹੀ ਹਾਸੋਹੀਣੀਆਂ ਗੱਲਾਂ, ਕੋਈ ਸੀਰੀਅਸ ਗੱਲਾਂ ਜਿਹੜੀਆਂ ਨੇ ਉਹ ਵਾਪਰ ਜਾਂਦੀਆਂ ਨੇ। ਸੋ ਬਿਲਕੁਲ ਨਾਲ ਦੀ ਨਾਲ ਆਪਾਂ ਡਿਸਕਸ ਵੀ ਕਰਦੇ ਜਾਵਾਂਗੇ ਵੀ ਕਿਹਨਾਂ ਜੀ, ਕਾਰਨਾਂ ਕਰਕੇ ਜਿਹੜਾ ਤੁਹਾਡਾ ਡਰਾਈਵਿੰਗ ਲਾਇਸੈਂਸ ਆ ਉਹ ਸਸਪੈਂਡ ਹੋ ਸਕਦਾ। ਸੋ ਪਹਿਲਾ ਕਾਰਨ ਤਾਂ ਇਹ ਆ ਵੀ ਕਹਿੰਦੇ ਵੀ ਜੀ, ਜਦੋਂ ਪੁਲਿਸ ਵਾਲੇ ਨੇ ਤੁਹਾਨੂੰ ਖੜਾ ਕਰ ਲਿਆ, ਲਾਈਟ ਦੇ ਦਿੱਤੀ, ਮੋਸਟ ਪ੍ਰੋਬਬਲੀ ਤਾਂ ਚਾਂਸ ਇਹੀ ਆ ਵੀ ਤੁਸੀਂ ਕੋਈ ਨਾ ਕੋਈ ਮਿਸਟੇਕ ਕੀਤੀ ਹੋਣੀ ਆ। ਜਾਂ ਜ਼ਿਆਦਾ ਸਪੀਡ ਕਰ ਰਹੇ ਸੀ, ਜਾਂ ਸਟਾਪ ਸਾਈਨ ਮਿਸ ਕੀਤਾ, ਜੀ, ਜਾਂ ਮੇਬੀ ਫੋਨ ਹੋਊਗਾ ਤੁਹਾਡੇ ਕੋਲ। ਕੁਛ ਨਾ ਕੁਛ ਤਾਂ ਸੀਗਾ ਜਿਹੜਾ ਪੁਲਿਸ ਵਾਲੇ ਨੂੰ ਟ੍ਰਿਗਰ ਕੀਤਾ ਵੀ ਇਹ ਜੋ ਤੁਹਾਨੂੰ ਉਸਨੂੰ ਖੜਾ ਕਰਨਾ ਪਿਆ। ਸੋ ਜਦੋਂ ਉਹਨਾਂ ਨੇ ਖੜਾ ਕਰ ਲਿਆ, ਸਭ ਤੋਂ ਪਹਿਲਾਂ ਉਹ ਕਹਿੰਦੇ ਆ ਵੀ ਸ਼ੀਸ਼ਾ ਡਾਊਨ ਕਰਕੇ ਵੀ ਆਪਣਾ ਜੋ ਤੁਸੀਂ ਵੀ ਆ ਪਲੀਜ਼ ਗਿਵ ਮੀ ਯੂਰ ਇੰਸ਼ੋਰੈਂਸ ਐਂਡ ਡਰਾਈਵਿੰਗ ਲਾਇਸੈਂਸ। ਸੋ 2 ਚੀਜ਼ਾਂ ਪੁੱਛਦੇ ਆ। ਇਹ ਜਿੰਨੇ ਜੀ, ਵੀ ਆਪਣੇ ਸਰੋਤੇ ਆ ਸੁਣ ਰਹੇ ਆ, ਜਿਨ੍ਹਾਂ ਨੂੰ ਕਦੇ ਖੜਾ ਕੀਤਾ ਹੋਊਗਾ ਉਹਨਾਂ ਨੂੰ ਤਾਂ ਪਤਾ ਹੀ ਆ, ਜਿਨ੍ਹਾਂ ਨੂੰ ਨਹੀਂ ਖੜਾ ਕੀਤਾ ਉਹਨਾਂ ਨੂੰ ਪਤਾ ਲੱਗ ਜਾਏ। ਸੋ ਡਰਾਈਵਿੰਗ ਲਾਇਸੈਂਸ ਤੁਸੀਂ ਆਪਣੇ ਵਾਲਟ ਚੋਂ ਕੱਢਦੇ ਆ ਤੇ ਇੰਸ਼ੋਰੈਂਸ ਵਾਲਾ ਪੇਪਰ ਲੱਭਣਾ ਸ਼ੁਰੂ ਕਰ ਦਿੰਦੇ ਆ। ਆਪਣੇ ਹੂੰ, ਬੰਦੇ ਘੋਲ ਬਹੁਤ ਕਰਦੇ ਹੈਗੇ ਆ, ਜੀ, ਕਦੇ ਪੇਪਰ ਅਸੀਂ ਅਪਡੇਟ ਕਰਕੇ ਨਹੀਂ ਰੱਖਦੇ ਹੈਗੇ, ਜਾਂ ਕਈ ਵਾਰੀ ਕੀ ਹੁੰਦਾ ਹੈ ਵੀ ਪੁਰਾਣਾ ਪੇਪਰ ਪਿਆ ਆ। ਤੇ ਏਦਾਂ ਹੀ ਇੱਕ ਬੜੀ ਫਨੀ ਸਟੋਰੀ ਮੇਰੇ ਕਸਟਮਰ ਨੇ ਮੈਨੂੰ ਇੱਕ ਕੱਲ੍ਹ ਦੱਸੀ। ਕਹਿੰਦਾ ਵੀ ਮੈਨੂੰ ਪੁਲਿਸ ਵਾਲਿਆਂ ਨੇ ਖੜਾ ਕਰ ਲਿਆ ਤੇ somehow ਉਹਨੂੰ ਭੁਲੇਖਾ ਪੈ ਗਿਆ ਸੀ ਵੀ ਮੈਂ ਸ਼ਾਇਦ ਫ਼ੋਨ ਯੂਜ਼ ਕਰਦਾ ਆ। ਤੇ ਜਦੋਂ ਖੜਾ ਕੀਤਾ ਤੇ ਉਹਨੂੰ ਕਿਹਾ ਵੀ ਮੈਨੂੰ ਆਪਣਾ ਕਾਰਡ ਤੇ ਜੋ ਇੰਸ਼ੋਰੈਂਸ ਦਾ ਕਾਰਡ ਤੇ ਡਰਾਈਵਿੰਗ ਲਾਇਸੈਂਸ ਦਿਓ। ਤੇ ਨਾਲ ਕਹਿੰਦਾ ਉਹ ਦੇਖਦਾ ਰਿਹਾ ਧਿਆਨ ਨਾਲ ਵੀ ਮੇਰੇ ਹੱਥ 'ਚ ਫ਼ੋਨ ਤਾਂ ਨਹੀਂ ਜਾਂ ਕੁਛ ਵੀ ਹਨਾ। ਕਹਿੰਦਾ ਜਿਹੜਾ ਫ਼ੋਨ ਮੇਰਾ ਸੀ ਉਹ ਐਕਚੁਅਲੀ ਪਿਛਲੀ ਸੀਟ ਦੇ ਉੱਤੇ ਸੀਗਾ, ਮੇਰੇ ਹੱਥ ਦੇ ਵਿੱਚ ਫ਼ੋਨ ਨਹੀਂ ਸੀ। ਸੋ ਉਹਨੂੰ ਯਕੀਨ ਹੋ ਗਿਆ ਵੀ ਫ਼ੋਨ ਤਾਂ ਨਹੀਂ ਮੈਂ ਯੂਜ਼ ਕਰਦਾ ਹੋਣਾ। ਤੇ ਜਦੋਂ ਮੈਂ ਕਹਿੰਦਾ ਉਸਨੂੰ ਆਪਣਾ ਡਰਾਈਵਿੰਗ ਲਾਇਸੈਂਸ ਦਿੱਤਾ ਤੇ ਨਾਲ ਇੰਸ਼ੋਰੈਂਸ ਦਾ ਕਾਰਡ ਕਹਿੰਦਾ ਉਹ ਐਕਸਪਾਇਰ ਹੋਇਆ ਸੀ। ਸੋ ਇਹ ਸਰੋਤਿਆਂ ਨੂੰ ਦੱਸਦੇ ਜਾਈਏ, ਜੇ ਤੁਹਾਡੀ ਇੰਸ਼ੋਰੈਂਸ ਨਹੀਂ ਹੈਗੀ ਤੇ ਤੁਹਾਡਾ ਲਾਇਸੈਂਸ ਜਿਹੜਾ ਆ, ਜੇ ਐਕਸੀਡੈਂਟ ਹੋ ਜਾਂਦਾ ਤੁਹਾਡੇ ਤੋਂ ਤੇ ਤੁਹਾਡਾ ਲਾਇਸੈਂਸ ਉਹ ਸਾਲ ਲਈ ਸਸਪੈਂਡ ਹੋ ਸਕਦਾ। ਤੇ ਯੂਜੂਅਲੀ ਕੀ ਹੁੰਦਾ ਵੀ ਜਦੋਂ ਤੁਹਾਨੂੰ ਪੁਲਿਸ ਵਾਲੇ ਖੜੇ ਕਰਦੇ ਆ, ਤੁਹਾਡੇ ਕੋਲ ਇੰਸ਼ੋਰੈਂਸ ਹੈ ਨਹੀਂ
ਤੇ ਉਹ ਤੁਹਾਨੂੰ ਇੱਕ ਟਿਕਟ ਦੇ ਜਾਂਦੇ ਆ, ਫਿਕਸਿੰਗ ਦੀ ਟਿਕਟ ਉਹਨੂੰ ਕਹਿੰਦੇ ਆ ਵੀ ਉਹ ਤੋਂ ਬਾਅਦ ਫਿਰ ਤੁਸੀਂ ਕਿਸੇ ਵੀ ਪੁਲਿਸ ਵਾਲੇ ਨੂੰ ਜਾ ਕੇ ਜਾਂ ਪੁਲਿਸ ਸਟੇਸ਼ਨ ਜਾ ਕੇ ਸ਼ੋਅ ਕਰਦੇ ਹੋ ਤੇ ਉਹ ਤੁਹਾਡੀ ਟਿਕਟ ਜਿਹੜੀ ਆ ਉਹ ਜੀ, ਮਾਫ ਜੀ, ਹੋ ਜਾਣੀ ਆ। ਬਿਲਕੁਲ। ਤੇ ਸੋ ਇਸ ਆਪਾਂ ਇਸ ਮਸਲੇ 'ਚ ਗੱਲਬਾਤ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਹਰਜੋਤ ਸਿੰਘ ਜੀ। ਸਾਡੇ ਜੀ, ਨਾਲ ਕੁਝ ਕਾਲਰਸ ਜੁੜੇ ਹੋਏ ਨੇ, ਆਪਾਂ ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਸ਼ਿੰਦਰਪਾਲ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ ਜੀ, ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ, ਸਤਿ ਸ਼ਿੰਦਰਪਾਲ ਜੀ, ਸ਼੍ਰੀ ਅਕਾਲ ਤੁਸੀਂ ਜੀ। ਔਨ 에ਅਰ ਹੋ ਜੀ, ਸਤਿ ਸ਼੍ਰੀ ਅਕਾਲ। ਆਪਣਾ ਇਸ ਮੈਂ ਲਾਸਟ ਐਪੀਸੋਡ ਦੇ ਵਿੱਚ ਦੱਸ ਦਿੱਤਾ ਸੀਗਾ, ਮੈਂ ਨਾ ਲਿਕਰ ਸਟੋਰ ਦੇ ਉੱਤੇ ਕੰਮ ਕਰਦਾ ਸੀਗਾ ਬਰੌਲੀ ਤੋਂ ਮਕੈਲੀ ਜੀ, ਤੇ ਉੱਥੇ ਕਾਫੀ ਜ਼ਿਆਦਾ ਹੈ ਨਾ ਆਪਣੇ ਟਰੱਕ ਜਿਹੜੇ ਸਿਖਾਉਣ ਵਾਲੇ ਸਕੂਲ ਹੈਗੇ ਆ ਤੇ ਉੱਥੋਂ ਹਾਂਜੀ, ਮੁੰਡੇ ਯਾਰ ਦੋਸਤ ਆਉਂਦੇ ਸੀਗੇ, ਸਿੱਖਦੇ ਸੀਗੇ, ਅਜੇ ਚਲਾਉਣਾ ਸਿੱਖਦੇ ਸੀਗੇ ਟਰੱਕ ਤੇ ਉਹ ਆਉਂਦੇ ਨੂੰ ਤਕਰੀਬਨ ਮੀਲ 1.5 ਮੀਲ ਦਾ ਸਫ਼ਰ ਸੀਗਾ ਤੇ ਪੁਲਿਸ ਵਾਲੇ ਨੇ ਘੇਰ ਲਿਆ ਉਹਨੂੰ ਵਿਚਾਰੇ ਨੂੰ ਜੀ, ਤੇ ਉਹਦਾ ਅੱਛਾ ਜੀ, ਥੋੜੀ ਇੱਕ ਦੋ ਲੱਗੇ ਹੋਏ ਸੀਗੇ ਉਹਦੇ ਹਨਾ ਤੇ ਉਹਦੇ ਨਾਲ ਬੜਾ ਮਾੜਾ ਹੋਇਆ। ਮੈਂ ਇਹ ਚੀਜ਼ ਸ਼ੇਅਰ ਕਰਨੀ ਸੀ ਵੀ ਥੋੜਾ ਜਿਹਾ ਕੇਅਰਫੁਲ ਹੋ ਕੇ ਤੇ ਉਸ ਤਰ੍ਹਾਂ ਨਾਲ ਉਹਨੂੰ ਵਿਚਾਰੇ ਨੂੰ 6 ਮਹੀਨੇ ਦੀਆਂ ਪਤਾ ਨਹੀਂ ਕਲਾਸਾਂ ਲਾਉਣੀਆਂ ਪਈਆਂ ਸੀਗੀਆਂ, ਮੁੜ ਕੇ ਫਿਰ ਵਕੀਲ ਵੀ ਹਾਇਰ ਕਰਨਾ ਪਿਆ ਸੀਗਾ ਤੇ ਬਹੁਤ ਬੁਰਾ ਤੁਹਾਡੀ ਹੋਇਆ ਨਾ ਉਹਦੇ ਭਾਜੀ ਨਾਲ। ਪਹਿਲੀ ਲਾਈਨ ਕੱਟ ਹੋ ਗਈ ਸੀ, ਦੁਬਾਰਾ ਕੀ ਦੱਸਿਓ, ਪੂਰੀ ਤਰ੍ਹਾਂ ਸਮਝ ਨਹੀਂ ਆਈ ਵੀ ਬੰਦਾ ਸਿੱਖਣ ਆਉਂਦਾ ਸੀ। ਹਾਂਜੀ, ਜਿੱਦਾਂ ਨਾ ਇੱਥੇ ਕਾਫੀ ਆਪਣੇ ਹੈਗੇ ਆਪਣੇ ਤੁਹਾਨੂੰ ਟਰੱਕ ਸਕੂਲ ਤੇ ਮੈਂ ਇੱਥੇ ਮਕੈਲੀ ਤੇ ਬਰੌਲੀ ਦੇ ਉੱਪਰ ਨਾ ਲੀਕਰ ਸਟੋਰ ਸੀਗਾ, ਉੱਥੇ ਕੰਮ ਕਰਦਾ ਸੀਗਾ। ਉੱਥੇ ਮੁੰਡੇ ਲੀਕਰ ਲੁਕਰ ਲੈਣ ਆ ਜਾਂਦੇ ਸੀਗੇ। ਉਹ ਹਾਂਜੀ, ਮੁੰਡੇ ਨੇ ਹਜੇ ਲਾਇਸੈਂਸ ਲੈਣਾ ਸੀਗਾ ਤੇ ਉਹਨੇ ਇੱਕ ਦੋ ਪੈਗ ਜੇ ਲੱਗੇ ਹੋਏ ਸੀਗੇ ਉਹਦੇ ਤੇ ਉਹ ਜੀ, ਆ ਗਿਆ ਮੇਰੇ ਕੋਲ ਇੱਥੇ ਲੈਣ ਤੇ ਅੱਜ ਪੁਲਿਸ ਵਾਲੇ ਨੇ ਘੇਰ ਲਿਆ ਉਹਨੂੰ ਤੇ ਅੱਛਾ, ਉਹਨੂੰ 6 ਮਹੀਨੇ ਦਾ ਮੇਰੇ ਖਿਆਲ ਨਾਲ ਉਹਨੂੰ ਕਲਾਸਾਂ ਲਾਉਣੀਆਂ ਪਈਆਂ ਤੇ ਇੱਕ ਵਕੀਲ ਹਾਇਰ ਕੀਤਾ, ਘੱਟੋ ਘੱਟ 14-15 ਹਜ਼ਾਰ ਡਾਲਰ ਚ ਪਈ ਉਹ ਪਿਆ ਉਹਨੂੰ, ਛੋਟੀ ਜਿਹੀ ਮਿਸਟੇਕ ਜਿਹੜੀ ਸੀਗੀ ਜੀ ਹਾਂ, ਤੇ ਨਾਲੇ ਇੰਨਾ ਲੇਟ ਹੋ ਗਿਆ ਉਹ। ਮੈਂ ਇਹੀ ਸਲਾਹ ਦੇਣੀ ਸੀਗੀ ਵੀ ਜਦੋਂ ਤੁਸੀਂ ਆਉਂਦੇ ਆ ਲਾਇਸੈਂਸ ਲੈਣ ਤੇ ਉਦੋਂ ਥੋੜਾ ਜਿਹਾ ਕੇਅਰਫੁਲ ਰਿਹਾ ਕਰੋ ਮੇਰਾ ਭਰਾ ਤੇ ਉਹਦੇ ਅਕੋਰਡਿੰਗ ਗੱਲ ਕਰਨੀ ਹੈ ਜੀ। ਜੀ, ਧੰਨਵਾਦ ਜੀ, ਜੀ। ਥੈਂਕ ਯੂ ਜੀ, ਥੈਂਕ ਸੋ ਯੂ ਸ਼ਿੰਦਰਪਾਲ ਜੀ, ਬਿਲਕੁਲ ਥੈਂਕ ਕੱਲਾ ਲਾਇਸੈਂਸ ਲੈਣ ਨਹੀਂ ਆਉਂਦੇ ਤੇ ਡਰਿੰਕ ਕਰਕੇ ਕਦੇ ਵੀ ਡਰਾਈਵ ਨਹੀਂ ਕਰਨੀ। ਮੈਂ ਤੁਹਾਨੂੰ ਹੁਣੇ ਸਟੋਰੀ ਸਾਂਝੀ ਕਰਕੇ ਹਟਿਆ ਵੀ ਆਪਣਾ ਬੇਕਰਸਫੀਲਡ ਦੇ ਵਿੱਚ ਪਰਿਵਾਰ ਘਰ 'ਚ ਸੁੱਤਾ ਪਿਆ ਸੀ, ਇੱਕ ਹਾਂ ਡਰੰਕ ਜੀ, ਡਰਾਈਵਿੰਗ ਨੇ ਸੁੱਤੇ ਪਏ ਦੇ ਜਦੋਂ ਕਾਰ ਉਹਦੀ ਆਊਟ ਆਫ ਕੰਟਰੋਲ ਹੋ ਗਈ ਤੇ ਉਹਨਾਂ ਦੇ ਬਹੁਤ ਸੱਟਾਂ ਲੱਗ ਗਈਆਂ ਹੈਗੀਆਂ, ਉਹਨਾਂ ਦਾ ਫੰਡ ਰੇਜ਼ਿੰਗ ਵਗੈਰਾ ਵੀ ਕਰ ਰਹੇ ਕਈ ਉਹਨਾਂ ਦੇ ਜਿਹੜੇ ਦੋਸਤ ਮਿੱਤਰ ਹੈਗੇ ਆ। ਸੋ ਇਹ ਪਤਾ ਨਹੀਂ ਹੁੰਦਾ ਕਿੰਨੇ ਆਪਾਂ ਦੇਖਦੇ ਹਾਂ ਵੀ ਬਹੁਤ ਮੌਤਾਂ ਡਰੰਕ ਡਰਾਈਵਿੰਗ ਦੇ ਨਾਲ ਹੁੰਦੀਆਂ ਜਦੋਂ ਐਕਸੀਡੈਂਟ ਹੋ ਜਾਂਦਾ ਹੈਗਾ। ਜੀ, ਸੋ ਹਾਂਜੀ, ਕਦੇ ਪਿਛਲੀ ਵੀ ਵਾਰੀ ਵੀ ਆਪਾਂ ਆਪਾਂ ਚਰਚਾ ਨੂੰ ਕੀਤੀ ਸੀ ਇਹੀ ਜਦੋਂ ਕਿ ਲਾਇਸੈਂਸ ਮਿਲ ਗਿਆ ਡਰਿੰਕ ਕਰਕੇ ਡਰਾਈਵ ਨਹੀਂ ਕਰਨੀ ਚਾਹੀਦੀ ਹੈਗੀ। ਜੀ, ਪਿਛਲੀ ਵਾਰੀ ਵੀ ਆਪਾਂ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀ, ਜਿਹਦੇ ਵਿੱਚ ਇਹ ਦੱਸਿਆ ਸੀਗਾ ਕਿ ਜਿਹੜੀ ਨਸ਼ਿਆਂ ਕਰਕੇ ਜਿਹੜੀਆਂ ਮੌਤਾਂ ਨੇ, ਉਹਨਾਂ ਦੀ ਜਿਹੜੀ ਦਰ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਔਰ ਸ਼ਰਾਬ ਤੇ ਆਲਰੇਡੀ ਇੱਕ ਬਹਿਸ ਜਿਹੜੀ ਆ ਉਹ ਚੱਲ ਪਈ ਹੈ ਕਿ ਸ਼ਰਾਬ ਨੂੰ ਪਾਬੰਦ ਕਰਨਾ ਜਾਂ ਕਿਵੇਂ ਕਰਨਾ। ਆਪਾਂ ਸ਼ੁਰੂਆਤ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਗੱਲ ਛੇੜੀ ਸੀਗੀ, ਉਹ ਇਹ ਸੀਗੀ ਵੀ ਇਹ ਜਿਹੜਾ ਹੱਕ ਆ, ਆਪਾਂ ਚਰਚਾ ਵੈਸੇ ਵੀ ਕਰ ਰਹੇ ਹਾਂ ਕਿ ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਬਾਰੇ ਸਵੇਰ ਦੀਆਂ ਖਬਰਾਂ 'ਚ ਆਪਾਂ ਸਾਰਿਆਂ ਨੇ ਸਾਂਝੀ ਕੀਤੀ ਸੀ ਇੱਕ ਸਟੋਰੀ। ਅਮਰੀਕਾ ਦੇ ਵਿੱਚ ਜਿਹੜਾ ਡਰਾਈਵਿੰਗ ਲਾਇਸੈਂਸ ਆ, ਉਹ ਤੁਹਾਡਾ ਹੱਕ ਨਹੀਂ ਆ। ਹੱਕ ਜੀ, ਓਨਾ ਚਿਰ ਆ ਜਿੰਨਾ ਚਿਰ ਤੁਸੀਂ ਕਿਸੇ ਦਾਇਰੇ ਕਾਨੂੰਨ ਦੀ ਪਾਲਣਾ ਕਰਦੇ ਹੋ। ਜਦੋਂ ਤੁਸੀਂ ਉਸ ਕਾਨੂੰਨ ਤੋਂ ਪਾਸੇ ਹੋ ਗਏ ਤਾਂ ਫਿਰ ਉਹ ਜਿਹੜਾ ਹੱਕ ਆ ਤੁਹਾਡਾ ਉਹ ਖੋਇਆ ਜਾ ਸਕਦਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਹੁਣ ਕਿਸੇ ਨਾ ਕਿਸੇ ਦੀ ਜਾਨ ਨੂੰ ਖਤਰਾ ਹੋਊਗਾ ਜਾਂ ਕੋਈ ਵਕਤ ਖੜਾ ਕਰ ਸਕਦਾ। ਸੋ ਇਹ ਇਸੇ ਕਰਕੇ ਕਿਹੜੇ ਹਾਲਾਤਾਂ ਦੇ ਵਿੱਚ ਕੀ ਅਸੀਂ ਉਹ ਦੁਬਾਰਾ ਅਪਲਾਈ ਕਰ ਸਕਦੇ ਹਾਂ ਜਾਂ ਸਾਨੂੰ ਮੈਡੀਕਲੀ ਕੋਈ ਚੀਜ਼ਾਂ ਅਪਰੂਵ ਕਰਨੀਆਂ ਪੈਣਗੀਆਂ? ਜੀ, ਜੀ, ਸੋ ਬਿਲਕੁਲ। ਸੋ ਆਪਾਂ ਉਹੀ ਡਿਸਕਸ ਕਰਦੇ ਜਾਂਦੇ ਹਾਂ। ਜਿੱਦਾਂ ਪਹਿਲਾ ਪੁਆਇੰਟ ਮੈਂ ਡਿਸਕਸ ਕਰਦਾ ਸੀ ਜੀ, ਜੀ, ਵੀ ਤੁਹਾਡੇ ਕੋਲ ਇੰਸ਼ੋਰੈਂਸ ਦਾ ਹੋਣਾ ਬਹੁਤ ਜ਼ਰੂਰੀ ਆ। ਜੀ, ਪ੍ਰੂਫ ਰਾਈਟ, ਜੇ ਐਕਸੀਡੈਂਟ ਹੋ ਜਾਂਦਾ ਨਹੀਂ ਹੁੰਦੀ ਤਾਂ ਸਸਪੈਂਡ ਹੋ ਸਕਦਾ। ਸੋ ਉਹਦੇ 'ਚ ਇੱਕ ਫਨੀ ਸਟੋਰੀ ਆ, ਇੱਕ ਬੰਦਾ ਕਹਿੰਦਾ ਵੀ ਮੈਂ ਜਦੋਂ ਮੈਨੂੰ ਖੜਾ ਕਰ ਲਿਆ, ਆਪਾਂ ਉਹ ਡਿਸਕਸ ਕਰ ਰਹੇ ਸੀ, ਇਨ ਦਾ ਮੀਨ ਟਾਈਮ ਕਾਲ ਆ ਗਈ, ਆਪਾਂ ਨੂੰ ਕਾਲ ਲੈਣੀ ਪਈ ਤੇ ਉਹਨਾਂ ਨਾਲ ਜਿਹੜਾ ਇੰਸ਼ੋਰੈਂਸ ਦਾ ਕਾਰਡ ਹੁੰਦਾ ਨਾ, ਉਹਦੇ ਉੱਤੇ ਇੱਕ ਮੋਟੇ ਸਾਰੇ ਅੱਖਰ ਲਿਖ ਕੇ, ਜਿਹੜਾ ਇੱਕ ਛੋਟਾ ਜਿਹਾ ਕਾਰਡ ਹੁੰਦਾ ਜੀ, ਪਲਾਸਟਿਕ ਦਾ ਜੀ, ਪੇਪਰ ਜਿਹਦੇ 'ਚ ਇੰਸ਼ੋਰੈਂਸ ਦਾ ਕਾਰਡ ਪਾਇਆ ਹੁੰਦਾ, ਉੱਤੇ ਲਿਖਿਆ ਸੀ ਆਲ ਲਾਈਵਜ਼ ਮੈਟਰ। ਤੇ ਉਹ ਬੰਦਾ ਜੀ, ਆਪਣਾ ਤੇਜ਼ ਸੀ ਤੇ ਜਦੋਂ ਉਹਨੇ ਉਹਨੂੰ ਦਿੱਤਾ ਕਾਰਡ ਤੇ ਪੁਲਿਸ ਵਾਲਾ ਕਹਿੰਦਾ ਵੀ ਥੋੜਾ ਜਿਹਾ ਉਹਦੇ ਮੂੰਹ ਤੇ ਮੁਸਕਾਨ ਆਈ ਵੀ ਤੂੰ ਇਹ ਕਿੱਦਾਂ ਲਿਖਿਆ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਅਮਰੀਕਾ 'ਚ ਪਿਛਲੇ ਕੁਝ ਕੁ ਸਾਲਾਂ ਤੋਂ ਬਲੈਕ ਲਾਈਵ ਮੈਟਰ, ਹਾਂਜੀ, ਬਲੂ ਹਾਂਜੀ, ਲਾਈਵ ਮੈਟਰ, ਜਿਹੜਾ ਬਲੈਕ ਲਾਈਵ ਮੈਟਰ ਕਾਲੇ ਲੋਕਾਂ ਦੇ ਹੱਕ ਦੇ ਲਈ ਆ, ਬਲੂ ਲਾਈਵਜ਼ ਮੈਟਰ ਪੁਲਿਸ ਵਾਲਿਆਂ ਦੇ ਹੱਕ ਲਈ, ਆਲ ਲਾਈਵ ਮੈਟਰ ਵੀ ਸਾਰਿਆਂ ਦੇ ਹੱਕ ਲਈ ਆ। ਕਹਿੰਦਾ ਮੈਨੂੰ, ਕਹਿੰਦਾ ਵੀ ਆਹ ਤੂੰ ਆਲ ਲਾਈਵਜ਼ ਮੈਟਰ ਕਾਹਤੇ ਲਿਖਿਆ? ਕਹਿੰਦਾ ਯਾਰ ਵੀ ਮੇਰਾ ਏਦਾਂ ਦੋਸਤ ਕੰਮ ਕਰਦਾ ਸੀ ਸਟੋਰ ਤੇ ਉਸ ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ ਤੇ ਜੀ, ਮੈਂ ਉਹਦੀ ਯਾਦ ਦੇ ਵਿੱਚ ਹਮੇਸ਼ਾ ਹੀ ਇਹ ਰੱਖਦਾ ਹੈਗਾ ਆ। ਤੇ ਮੈਨੂੰ ਤਾਂ ਇਹੀ ਲੱਗਦਾ ਵੀ ਹਰ ਇੱਕ ਬੰਦੇ ਦੀ ਲਾਈਫ ਜਿਹੜੀ ਆ ਉਹ ਇੰਪੋਰਟੈਂਟ ਆ
ਤੇ ਕਹਿੰਦਾ ਹੁਣ ਮੈਨੂੰ ਕਹਿੰਦਾ ਵੀ ਤੇਰੀ ਇੰਸ਼ੋਰੈਂਸ ਐਕਸਪਾਇਰਡ ਆ, ਚੱਲ ਹੁਣ ਮੇਕ ਸ਼ੋਰ ਕਰ ਲਈ ਇਹਨੂੰ ਅਪਡੇਟ ਰੱਖ ਲਈ। ਕਹਿੰਦਾ ਹੁਣ ਇੰਨਾ ਮੈਨੂੰ ਕੋਈ ਫਿਕਸਿੰਗ ਦੀ ਜੀ, ਟਿਕਟ ਜੀ। ਵੀ ਨਹੀਂ ਦਿੱਤੀ ਹੈਗੀ। ਸੋ ਕਈ ਵਾਰੀ ਇਹ ਬੰਦੇ ਦੇ ਮੂਡ ਤੇ ਡਿਪੈਂਡ ਕਰਦਾ। ਹੂੰ। ਤੇ ਫੋਨ ਨੰਬਰ ਇੱਕ ਵਾਰੀ ਫੇਰ ਦੱਸ ਦਈਏ, ਤੁਸੀਂ ਆਪਣੀ ਸਟੋਰੀ ਸਾਂਝੀ ਕਰ ਸਕਦੇ ਹੋ, ਜੀ, ਜਾਂ ਜੀ। ਕੋਈ ਤੁਹਾਡੇ ਕੋਲ ਪੁਆਇੰਟ ਹੈਗਾ, ਕੋਈ ਗੁੱਡ ਪੁਆਇੰਟ ਆ, ਜਿਹੜੇ ਲੋਕਾਂ ਨੇ ਲਾਇਸੈਂਸ ਲੈਣੇ ਆ, ਜਾਂ ਜਿਨ੍ਹਾਂ ਕੋਲ ਹੈਗੇ ਆ, ਵੀ ਕਿਸ ਤਰ੍ਹਾਂ ਸਾਰੇ ਸਹੀ ਰਹਿਣ, ਕੋਈ ਗਲਤੀ ਨਾ ਕਰਨ, ਜ਼ਰੂਰ ਆਪਣੇ ਵਿਚਾਰ ਸਾਂਝੇ ਕਰ ਦਿਓ 408 272 ਤੇ 5200 ਤੇ। ਜੀ। ਸੋ ਡਰੰਕ ਡਰਾਈਵਿੰਗ ਦੀ ਆਪਾਂ ਗੱਲ ਕਰਦੇ ਸੀ। ਪ੍ਰਵੀਨ ਜੀ, ਡਰੰਕ ਡਰਾਈਵਿੰਗ ਦੇ ਨਾਲ ਤੁਹਾਡਾ ਲਾਇਸੈਂਸ ਸਸਪੈਂਡ ਹੋ ਜਾਂਦਾ। ਉਹ ਤੋਂ ਬਾਅਦ ਜਦੋਂ ਸਸਪੈਂਡ ਹੋ ਗਿਆ, ਫਿਰ ਹੀਅਰਿੰਗ ਹੁੰਦੀ ਆ, ਜਿਸ ਤਰ੍ਹਾਂ ਪਹਿਲਾਂ ਭਾਈ ਸਾਹਿਬ ਦੱਸ ਗਏ ਸੀ, ਇੱਕ ਜਿਹੜੇ ਸਟੋਰ ਤੇ ਕੰਮ ਕਰਦੇ ਸੀ, ਵੀ ਕਿੱਦਾਂ ਉਹਨੂੰ 15 ਜਿਹੜੇ ਹੈਗੇ ਆ ਸਸਪੈਂਡ ਹੋ ਗਿਆ, ਸ਼ਾਇਦ 15 ਮਹੀਨੇ ਦੇ ਲਈ। ਤੇ ਉਹ ਤੋਂ ਬਾਅਦ ਜਦੋਂ ਤੁਹਾਡਾ ਡਰਾਈਵਿੰਗ ਲਾਇਸੈਂਸ ਸਸਪੈਂਡ ਹੋ ਜਾਂਦਾ, ਤੁਹਾਨੂੰ 3 ਸਾਲਾਂ ਲਈ ਇੰਸ਼ੋਰੈਂਸ ਰੱਖਣੀ ਪੈਂਦੀ ਆ, ਤੁਹਾਨੂੰ ਕਲਾਸਾਂ ਲਾਉਣੀਆਂ ਪੈਂਦੀਆਂ, ਕਈ ਵਾਰੀ ਸਪਾਈ ਦੀਆਂ ਕਲਾਸਾਂ ਜੀ। ਹੁੰਦੀਆਂ ਆ, ਜਾਂ ਵਲੰਟੀਅਰ ਵਰਕ ਕਰਨਾ ਪੈਂਦਾ ਹੈ, ਕੋਈ ਗੁਰਦੁਆਰੇ ਕਰਦਾ, ਕੋਈ ਕਿਤੇ ਕਰਦਾ ਹੈਗਾ ਆ। ਤੇ ਉਹ ਮਹਿੰਗਾ ਬੜਾ ਪੈਂਦਾ, ਫਿਰ ਕੰਮ ਛੱਡਣਾ ਪੈਂਦਾ ਆ। ਸੋ ਇਸ ਕਰਕੇ ਜਿੰਨੇ ਵੀ ਭਾਈ ਜਿਨ੍ਹਾਂ ਨੇ ਲਾਇਸੈਂਸ ਲੈ ਲਏ ਹੈਗੇ ਆਲਰੇਡੀ, ਪਲੀਜ਼ ਡਰਿੰਕ ਕਰਕੇ ਕਦੇ ਵੀ ਡਰਾਈਵ ਨਾ ਕਰੋ। 10 ਸਾਲ ਤਾਈਂ ਇਹ ਜਿਹੜੀ ਜੀ। ਕਨਵਿਕਸ਼ਨ ਆ ਤੁਹਾਡੇ ਰੈਕਡ ਤੇ ਰਹਿੰਦੀ ਆ। ਸੋ ਕਦੇ ਵੀ ਪਲੀਜ਼ ਡਰਾਈਵ ਨਾ ਕਰੋ ਡਰਿੰਕ ਕਰਕੇ, ਹਮੇਸ਼ਾ ਰਾਈਡ ਲੈ ਲਓ। ਅੱਜ ਕੱਲ ਤਾਂ ਊਬਰ, ਲਿਫਟ ਸਾਰਾ ਕੁਝ ਹੈਗਾ ਆ। ਸੋ ਇਸ ਕਾਰਨ ਕਰਕੇ ਵੀ ਤੁਹਾਡਾ ਜਿਹੜਾ ਲਾਇਸੈਂਸ ਸਸਪੈਂਡ ਹੋ ਜਾਂਦਾ ਜੀ। ਤੇ ਇਸੇ ਤਰ੍ਹਾਂ ਆਪਾਂ ਹੋਰ ਵੀ ਜਿਹੜਾ ਪੁਆਇੰਟ ਡਿਸਕਸ ਕਰਦੇ 1 ਬਾਈ 1, ਤੇ ਨਾਲ ਦੀ ਨਾਲ ਆਪਾਂ ਕਾਲਾਂ ਵੀ ਲੈਂਦੇ ਆ। ਤੇ ਇੱਕ ਕਾਰਨ ਇਹ ਵੀ ਆ ਵੀ ਜੇ ਤੁਹਾਡੇ ਕੋਲ ਬਹੁਤ ਪੁਆਇੰਟ ਹੋ ਜਾਣ, ਜੇ ਤੁਸੀਂ ਕੇਅਰਲੈਸ ਹੈਗੇ ਆ ਡਰਾਈਵਿੰਗ 'ਚ, ਫਿਰ ਵੀ ਤੁਹਾਡਾ ਲਾਇਸੈਂਸ ਸਸਪੈਂਡ ਹੋ ਜਾਂਦਾ। ਜੇ ਤੁਸੀਂ 4 ਪੁਆਇੰਟ 12 ਮਹੀਨਿਆਂ 'ਚ, 6 ਪੁਆਇੰਟ 24 ਮਹੀਨਿਆਂ 'ਚ, ਜਾਂ 8 ਪੁਆਇੰਟ 36 ਮਹੀਨਿਆਂ 'ਚ ਲੈ ਲੈਂਦੇ ਆ, ਤਾਂ ਵੀ ਤੁਹਾਡਾ ਲਾਇਸੈਂਸ ਸਸਪੈਂਡ ਹੋ ਜਾਂਦਾ। ਸੋ ਪੁਆਇੰਟ ਐਕਸੀਡੈਂਟ ਤੇ ਵੀ ਹੋ ਸਕਦੇ, ਸਪੀਡਿੰਗ, ਕਿਸੇ ਤਰ੍ਹਾਂ ਦੀਆਂ ਵੀ ਜਿਹੜੀਆਂ ਵਾਇਲੇਸ਼ਨਸ ਹੈਗੀਆਂ ਮੂਵਿੰਗ, ਉਹਨਾਂ ਕਾਰਨ ਕਰਕੇ ਹੋ ਸਕਦਾ ਹੈ। ਜੀ, ਜੀ, ਜੀ। ਹਰਜੋਤ ਸਿੰਘ ਜੀ, ਸਾਡੇ ਨਾਲ ਕੁਝ ਕਾਲਰ ਜੁੜੇ ਹੋਏ ਨੇ ਜੀ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ। ਰਾਜ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ ਰਾਜ ਜੀ, ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਭ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਕਹਿਣਾ ਚਾਹੁੰਦੀ ਸੀ, ਵੈਸੇ ਤੇ ਚਲੋ ਪੁਰਾਣੇ ਲੋਕ ਸਾਰਿਆਂ ਨੂੰ ਤੇ ਪਤਾ ਹੁੰਦਾ ਹੈ, ਜਿਹੜੇ ਇੰਡੀਆ ਤੋਂ ਆਉਂਦੇ ਨਾ ਨਵੇਂ ਉਹਨਾਂ ਨੂੰ ਸਭ ਤੋਂ ਪਹਿਲਾਂ ਤੇ ਵੇਖਣਾ ਚਾਹੀਦਾ ਆ ਕਿ ਰਾਈਟ ਤੇ ਲੈਫਟ ਦਾ ਬਹੁਤ ਭੁਲੇਖਾ ਪੈਂਦਾ ਆ ਜੀ। ਇਹ ਨਵਿਆਂ ਲਈ ਬਹੁਤ ਜ਼ਰੂਰੀ, ਕਿਉਂਕਿ ਮੇਰੇ ਨਾਲ ਇਸ ਤਰ੍ਹਾਂ ਹੋਇਆ ਸੀਗਾ। ਤਕਰੀਬਨ ਮੈਂ ਸ਼ਾਇਦ 20 ਸਾਲ ਹੋ ਗਿਆ। ਮੈਂ ਜਦੋਂ ਡਰਾਈਵਿੰਗ ਵਾਸਤੇ ਨਿਕਲੀ ਟੈਸਟ ਲਈ, ਤੇ ਜਿੱਧਰੋਂ ਕਾਰਾਂ ਐਂਟਰ ਕਰ ਰਹੀਆਂ ਸੀ, ਮੈਂ ਉਧਰ ਹੀ ਜਾ ਰਹੀ ਸੀਗੀ, ਜੀ। ਮਤਲਬ ਐਗਜ਼ਿਟ ਕਰ ਰਹੀ ਸੀਗੀ, ਤੇ ਜੀ। ਮੈਨੂੰ ਉਹਨੇ ਉੱਥੇ ਰਾਈਟ ਵੇ ਫੇਲ ਕਹਿ ਦਿੱਤਾ ਸੀਗਾ। ਤੇ ਮੈਂ ਇਸ ਕਰਕੇ ਕਹਿਣਾ ਚਾਹੁੰਦੀ ਸੀਗੀ ਕਿ ਸਾਰਿਆਂ ਨੂੰ, ਨਵਿਆਂ ਨੂੰ ਬਹੁਤ ਭੁਲੇਖਾ ਪੈਂਦਾ ਆ। ਸੋ ਜਿਹੜੇ ਨਵੇਂ ਸੁਣਦੇ ਪਏ ਆ, ਇਸ ਗੱਲ ਦਾ ਜ਼ਰੂਰ ਧਿਆਨ ਰੱਖਣ। ਜੀ, ਧੰਨਵਾਦ ਭੈਣ ਜੀ ਤੁਹਾਡਾ ਬਹੁਤ ਬਹੁਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਮੈਂ ਕਈ ਵਾਰੀ ਹੈਰਾਨ ਹੁੰਦਾ ਵੀ ਜਿਹੜੇ ਡਰਾਈਵਿੰਗ ਦਾ ਟੈਸਟ ਲੈਂਦੇ ਆ, ਹਨਾ ਜੀ, ਉਹਨਾਂ ਦੀ ਜਿਹੜੀ ਆ ਲਾਈਫ ਬੜੀ ਰਿਸਕੀ ਹੁੰਦੀ ਆ। ਜੀ, ਜੀ। ਪਤਾ ਨਹੀਂ ਇਹ ਹੁਣ ਨਵਾਂ ਬੰਦਾ ਜੀ। ਲਾਇਸੈਂਸ ਲੈ ਰਿਹਾ, ਕੀ ਕਰ ਦੇਣਾ ਹੈਗਾ। ਹਾਂਜੀ, ਸਾਡੇ ਨਾਲ ਜੁੜੇ ਹੋਏ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਅਮਰੀਕ ਜੀ, ਤੁਸੀਂ ਔਨ ਏਅਰ ਹੋ ਜੀ, ਆਪਣੀ ਗੱਲ ਰੱਖ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ ਜੀ। ਭਾਈ, ਮੈਂ ਇੱਕ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦਾ, ਜਿਹਨਾਂ ਨੇ ਨਵੇਂ ਹਾਂਜੀ, ਲਾਇਸੈਂਸ ਆ ਜਾਂ ਉਹਨਾਂ ਨੂੰ ਥੋੜਾ ਜਿਹਾ ਪਤਾ ਚੱਲ ਜਾਊਗਾ। ਆ ਪ੍ਰਵੀਨ ਜੀ ਨੂੰ ਕਹਿ ਦਿਓ ਵੀ ਧਿਆਨ ਨਾਲ ਸੁਣਨੇ ਨਹੀਂ ਜੀ, ਪੈਣਾ ਜੀ, ਨਵਾਂ ਲਾਇਸੈਂਸ ਹੁਣ। ਜੀ। ਜਿਹੜੀ ਵਰਸਟ ਟਿਕਟ ਆ ਨਾ, ਉਹ ਆਪਾਂ ਸੋਚਦੇ ਹਾਂ ਕਿ ਡਰਿੰਕ ਐਂਡ ਡਰਾਈਵਿੰਗ ਵਾਲੀ ਵਰਸਟ ਹੋਊਗੀ, ਪਰ ਉਹਦੇ ਨਾਲੋਂ ਵੀ ਵਰਸਟ ਟਿਕਟ ਆ ਹਿੱਟ ਐਂਡ ਰਨ ਦੀ। ਜੀ। ਜੇ ਤੁਸੀਂ ਕਿਸੇ ਵੀ ਟਾਈਮ ਤੇ ਕਿਤੇ ਟੱਚ ਕਰਤਾ ਜਾਂ ਕੁਝ ਵੀ ਹੋ ਗਿਆ, ਕੁਝ ਤੁਹਾਨੂੰ ਲੱਗਦਾ ਆ, ਇਮੀਡੀਏਟਲੀ ਉਸੇ ਸਪੌਟ ਤੇ ਪੁੱਲ ਓਵਰ ਕਰਕੇ, ਪਾਰਕ ਕਰਕੇ 911 ਕਾਲ ਕਰੋ। ਜੀ। ਜੇ ਤੁਸੀਂ ਉਸ ਸਪੌਟ ਤੋਂ ਵੀ ਮੂਵ ਹੋ ਗਏ, ਤਾਂ ਵੀ ਪੁਲਿਸ ਵਾਲੇ ਤੁਹਾਨੂੰ ਹਿੱਟ ਐਂਡ ਰਨ ਦੀ ਟਿਕਟ ਦੇਣੀ ਆ। ਤੇ ਇਹ ਇੰਨੀ ਮਾੜੀ ਟਿਕਟ ਹੈ ਕਿ ਇਹ ਆਪਣਾ ਡਰੰਕ ਡਰਾਈਵਿੰਗ ਦੀ ਟਿਕਟ ਨਾਲੋਂ ਵੀ ਮਾੜੀ ਹੈ, ਕਿਉਂਕਿ ਤੁਹਾਡੀ ਇੰਸ਼ੋਰੈਂਸ ਹੀ ਨਹੀਂ ਦੁਬਾਰਾ ਹੁੰਦੀ। ਜੇ ਤੁਹਾਡੇ ਕੋਲ ਕਮਰਸ਼ੀਅਲ ਲਾਇਸੈਂਸ ਹੈ, ਫਿਰ ਤਾਂ ਬਹੁਤ ਹੀ ਮਾੜੀ ਹੈ ਜੀ। ਬਿਲਕੁਲ, ਧੰਨਵਾਦ। ਸੋ ਤੁਸੀਂ ਦੇਖਿਆ ਹੋਣਾ ਕਈ ਵਾਰੀ ਪਾਰਕਿੰਗ ਲੋਟ ਵਗੈਰਾ 'ਚ ਐਕਸੀਡੈਂਟ ਹੋ ਜਾਂਦਾ, ਕੋਈ ਕਾਰ ਮੂਵ ਕਰ ਰਿਹਾ ਸੀ, ਕਿਸੇ ਕਾਰ 'ਚ ਹਿੱਟ ਹੋ ਗਈ। ਸੋ ਪਾਰਕਿੰਗ ਲੋਟ 'ਚ ਪੁਲਿਸ ਵਾਲਾ ਆਉਂਦਾ ਨਹੀਂ, ਤੇ ਜੇ ਤੋਂ ਕਾਰ ਹਿੱਟ ਹੋ ਗਈ, ਬੰਦਾ ਵੇਟ ਕਰੀ ਜਾਂਦਾ। ਹੁਣ ਦੂਜੇ ਦੀ ਕਾਰ 'ਚ ਹਿੱਟ ਹੋਈ, ਉਹ ਪਤਾ ਨਹੀਂ ਕਿੰਨੇ ਟਾਈਮ ਬਾਅਦ ਆਉਣਾ। ਤੁਸੀਂ ਦੇਖਿਆ ਹੋਊਗਾ ਬਹੁਤ ਵਾਰੀ ਲੋਕ ਜਿਹੜੇ ਆ, ਉਹ ਨੋਟ ਲਿਖ ਕੇ ਕਾਰ ਦੇ ਉੱਤੇ ਚਿਪਕਾ ਦਿੰਦੇ ਆ ਵੀ ਸੌਰੀ, ਮੇਰੇ ਤੋਂ ਤੇਰੀ ਕਾਰ ਹਿੱਟ ਹੋ ਗਈ ਸੀ, ਮੇਰਾ ਹਾਂਜੀ। ਫੋਨ ਨੰਬਰ ਆ ਤੇ ਮੈਨੂੰ ਕੰਟੈਕਟ ਕਰ ਲਿਓ, ਤੇ ਨਾਲ ਫੋਟੋ ਖਿੱਚ ਕੇ ਜ਼ਰੂਰ ਰੱਖਣੀ ਤੁਸੀਂ।
ਉਹ ਕਾਰ ਦੇ ਜੀ ਉੱਤੇ ਜੇ ਨੋਟ ਲਾਇਆ ਆ ਵੀ ਹਾਂ, ਤੇ ਉਹ ਕੱਲ ਨੂੰ ਇਹ ਹੋਵੇ ਤੇ ਤੁਸੀਂ ਉਹਨਾਂ ਦੇ ਨੋਟ ਨਾ ਛੱਡੋ, ਤੁਸੀਂ ਚੁੱਪ ਕਰਕੇ ਆ ਜਾਓ ਵੀ ਇੱਥੇ ਕਿਹੜਾ ਕੋਈ ਦੇਖਦਾ ਆ। ਕੈਮਰੇ ਲੱਗੇ ਹੁੰਦੇ ਆ, ਮੁੜ ਕੇ ਫੇਰ ਹਿੱਟ ਐਂਡ ਰਨ ਦਾ ਹੋਵੇ। ਕਿਉਂਕਿ ਹਿੱਟ ਐਂਡ ਰਨ ਵੀ ਡਿਪੈਂਡ ਕਰਦਾ ਨਾ, ਹੋ ਸਕਦਾ ਕਾਰ ਦੇ ਵਿੱਚ ਕੋਈ ਨਹੀਂ, ਹੋ ਸਕਦਾ ਕਾਰ 'ਚ ਜੀ ਇੱਕ ਟੌਡਲਰ ਜਾਂ ਬੱਚਾ ਵੀ ਹੋ ਸਕਦਾ। ਸੋ ਬਹੁਤ ਵੱਡਾ ਜਿਹੜਾ ਇਹ ਬਿਲਕੁਲ ਇਸ਼ੂ ਬਣ ਸਕਦਾ। ਜੀ, ਜੀ, ਜੀ। ਤੇ ਅਸੀਂ ਇਹ ਵੀ ਤੁਹਾਨੂੰ ਦੱਸਦੇ ਚੱਲੀਏ ਕਿ ਆਪਾਂ ਹੁਣ ਇੱਕ ਬ੍ਰੇਕ ਦੇ ਲਈ ਰੁਕਣਾ, ਬ੍ਰੇਕ ਤੋਂ ਪਾਰ ਆਪਾਂ ਇਹਨਾਂ ਗੱਲਾਂ ਬਾਤਾਂ ਨੂੰ ਜਾਰੀ ਰੱਖਾਂਗੇ। ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਸਾਰੇ ਇਹ ਦੱਸਦੇ ਚੱਲੀਏ ਕਿ ਅੱਜ ਆਪਾਂ ਅਮਰੀਕਾ ਦੇ ਵਿੱਚ ਡੀਐਮਵੀ ਤੇ ਨਾਲੋਂ ਨਾਲ ਕੁਛ ਹੋਰ ਜਿਹੜੇ ਆ ਉਹਨਾਂ ਦੇ ਉੱਤੇ ਚਰਚਾ ਕਰ ਰਹੇ ਹਾਂ, ਡਾਕੂਮੈਂਟਸ ਕਿਵੇਂ ਬਣਦੇ ਆ ਤੇ ਡਰਾਈਵਿੰਗ ਕਰਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਦਾ ਜਿਹੜਾ ਉਹ ਖਿਆਲ ਆ ਉਹ ਰੱਖਣਾ ਪੈਣਾ। ਮਿਲਦੇ ਆ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਿਹੜੀਆਂ ਕਾਲਾਂ ਹੋਲਡ ਨੇ, ਜਿਹੜੇ ਕਾਲਰਸ ਹੋਲਡ ਨੇ, ਉਹ ਪਲੀਜ਼ 4-5 ਮਿੰਟ ਹੋਰ ਹੋਲਡ ਕਰ ਲੈਣ। ਥੈਂਕ ਯੂ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸ਼ੋਅ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਡਰਾਈਵਿੰਗ ਲਾਇਸੈਂਸ ਦੇ ਬਾਰੇ ਤੇ ਨਾਲ DMV ਦੇ ਬਾਰੇ ਕਿ ਕੁਝ ਡਾਕੂਮੈਂਟਸ ਕਿਵੇਂ ਬਣਦੇ ਨੇ, ਤੇ ਇਸੇ ਦਰਮਿਆਨ ਅਸੀਂ ਤੁਹਾਡੇ ਤੋਂ ਵੀ ਰਾਏ ਮੰਗੀ ਸੀ ਜਾਂ ਤੁਹਾਡੇ ਵੀ ਵਿਊ ਜਾਣਨੇ ਚਾਹੇ ਸੀ ਕਿ ਤੁਹਾਡੇ ਨਾਲ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਵੇਲੇ ਕੀ ਕੋਈ ਕਲੋਲ ਹੋਈ ਜਾਂ ਕੋਈ ਤੁਸੀਂ ਕੋਈ ਅਣਗਹਿਲੀ ਕੀਤੀ ਜਾਂ ਕਿੰਨਾ ਕੁ ਔਖਾ ਲੱਗਿਆ, ਤੇ ਉਸ ਤੋਂ ਬਾਅਦ ਉਦੋਂ ਔਖਾ ਲੱਗਦਾ ਸੀ, ਹੁਣ ਸੌਖਾ ਲੱਗਦਾ ਹੋਣਾ। ਤਾਂ ਤੁਸੀਂ ਆਪਣੀ ਕੋਈ ਵੀ ਤੁਹਾਡੇ ਨਾਲ ਵਾਪਰੀ ਘਟਨਾ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਤੇ ਉਸੇ ਗੱਲਬਾਤ ਨੂੰ ਆਪਾਂ ਹੋਰ ਅੱਗੇ ਤੋਰਦੇ ਹਾਂ ਤੇ ਇੱਕ ਇਨਫੋਰਮੇਸ਼ਨ ਇਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ। ਹਰਜੋਤ ਸਿੰਘ ਜੀ, ਮੈਂ ਪੁੱਛਣਾ ਚਾਹੁੰਦਾ ਕਿ ਕਿਹੜੇ ਹਾਲਾਤਾਂ ਦੇ ਵਿੱਚ ਜਿਹੜਾ ਤੁਹਾਡਾ ਡਰਾਈਵਿੰਗ ਲਾਇਸੈਂਸ ਆ, ਹੋਰ ਕਿਹੜੇ ਕਾਰਨ ਜਿੱਥੇ ਉਹ ਸਸਪੈਂਡ ਹੋ ਸਕਦਾ ਹੈ? ਜੀ, ਆਪਾਂ ਕੁਝ ਕਾਰਨ ਤਾਂ ਆਲਰੇਡੀ ਤੁਹਾਡੇ ਨਾਲ ਡਿਸਕਸ ਕਰ ਚੁੱਕੇ ਹੈਗੇ ਆ। ਹਾਂਜੀ ਇਸੇ ਤਰ੍ਹਾਂ ਜਿਹੜੇ ਰਹਿ ਗਏ ਪੁਆਇੰਟ ਆ, ਉਹ ਜ਼ਰੂਰ ਆਪਾਂ ਨਾਲ ਦੀ ਨਾਲ ਡਿਸਕਸ ਕਰਨੇ ਆ। ਤੇ ਤੁਸੀਂ ਆਪਣੀ ਸਟੋਰੀ ਵੀ ਸ਼ੇਅਰ ਕਰੋ, ਕਿੰਨਿਆਂ ਕੁ ਨੂੰ ਯਾਦ ਹੈਗਾ ਵੀ ਜਦੋਂ ਤੁਸੀਂ ਡਰਾਈਵਿੰਗ ਜੀ ਬਿਲਕੁਲ। ਲਾਇਸੈਂਸ ਲਿਆ ਸੀ, ਕਿਹੜੇ ਬੰਦੇ ਨੇ ਜਾਂ ਕਿਹੜੀ ਬੀਬੀ ਨੇ ਤੁਹਾਡੀ ਸਪੋਰਟ ਕੀਤੀ ਸੀ, ਤੁਹਾਨੂੰ ਟ੍ਰੇਨਿੰਗ ਦਿੱਤੀ ਸੀ, ਤੁਹਾਨੂੰ ਰੋਡ ਤੇ ਲੈ ਕੇ ਗਏ ਸੀ? ਕਿਉਂਕਿ ਬਹੁਤ ਸਾਰੇ ਲੋਕ ਭੁੱਲ ਜਾਂਦੇ ਆ ਵੀ ਮੈਨੂੰ ਯਾਦ ਕਦ ਮਿਲਿਆ ਸੀ ਲਾਇਸੈਂਸ, ਮੈਂ ਸਕੂਲ ਤੋਂ ਟ੍ਰੇਨਿੰਗ ਲਈ ਸੀ ਜਾਂ ਮੇਰਾ ਕੋਈ ਰਿਸ਼ਤੇਦਾਰ ਸੀ। ਤੇ ਉਹ ਕਿੱਦਾਂ ਦਾ ਐਕਸਪੀਰੀਅੰਸ ਹੈਗਾ, ਜ਼ਰੂਰ ਤੁਸੀਂ ਪਰਸਨਲ ਜੇ ਕੋਈ ਆਪਣਾ ਭੈਣ ਭਰਾ ਸ਼ੇਅਰ ਕਰਨਾ ਚਾਹੁੰਦਾ, ਜ਼ਰੂਰ ਸ਼ੇਅਰ ਕਰੋ। ਕਈਆਂ ਦੀਆਂ ਫਨੀ ਸਟੋਰੀਜ਼ ਹੁੰਦੀਆਂ ਆ, ਉਹ ਵੀ ਜਿਹੜੀਆਂ ਆ ਤੁਸੀਂ ਸ਼ੇਅਰ ਕਰ ਸਕਦੇ ਆ। ਫੇਸਬੁੱਕ ਤੇ ਇੱਕ ਕਿਸੇ ਨੇ ਲਿਖਿਆ ਸਟੋਰੀ ਵੀ ਜੀ, ਮੈਂ ਟੈਸਟ ਦੇਣ ਗਿਆ ਹਾਂਜੀ ਤੇ ਟੈਸਟ ਦੇਣ ਤੋਂ 20 ਕੁ ਮਿੰਟ ਪਹਿਲਾਂ ਪਹੁੰਚ ਗਏ ਤੇ DMV ਜਿਹੜੀ ਸੀਗੀ ਉਹ ਉਸ ਟਾਈਮ ਗਰਮੀਆਂ ਜ਼ਿਆਦਾ ਸੀਗੀਆਂ ਤੇ ਦਰਖਤ ਦੇ ਥੱਲੇ ਕਾਰ ਲਾ ਕੇ ਤੇ ਪਿਛਲੀ ਸੀਟ ਤੇ ਬੈਠ ਗਿਆ। ਤੇ ਉੱਥੇ ਅੰਦਰ ਮੈਂ ਦੱਸਿਆ ਸੀ ਵੀ ਮੈਂ ਜੀ ਇੱਥੇ ਵੇਟ ਕਰ ਰਿਹਾ। ਤੇ ਛੋਟਾ ਹੀ ਕਹਿੰਦੇ ਉਹ ਡਰਾਈਵਿੰਗ ਲਾਇਸੈਂਸ ਸੀਗਾ ਸੈਂਟਰਲ ਵੈਲੀ 'ਚ, ਹੁਣ ਆਪਾਂ ਨਾ ਚਲੋ ਕਾਹਨੂੰ ਦੱਸਣਾ। ਤੇ ਕਹਿੰਦੇ ਵੀ ਜਦੋਂ ਉਹ ਜਿਹੜਾ ਇੰਸਟ੍ਰਕਟਰ ਸੀਗਾ ਜਾਂ ਡਰਾਈਵਿੰਗ ਦਾ ਟੈਸਟ ਜਿਹਨੇ ਲੈਣਾ ਸੀ, DMV ਦਾ EMPLOYE, ਤੇ ਉਹ ਲਾਗੇ ਆਇਆ ਤੇ ਉਹ ਕਹਿੰਦਾ ਵੀ ਚਲੋ ਵੀ ਮਿਸਟਰ ਸਿੰਘ ਲੈਟਸ ਗੋ। ਕਹਿੰਦਾ ਵੀ ਮੈਂ ਬਾਹਰ ਨਿਕਲ ਕੇ ਤੇ ਉਹ ਜਿਹੜਾ ਕਾਰ ਦਾ ਪਿਛਲਾ ਡੋਰ ਸੀ ਉਹ ਬੰਦ ਕਰਤਾ। ਤੇ ਜਦੋਂ ਉਹ ਬੰਦ ਕਰਤਾ ਤੇ ਉਹ ਫਰੰਟ ਕਹਿੰਦੇ ਵੀ ਪੂਰੀ ਕਾਰ ਜਿਹੜੀ ਆ ਉਹ ਲੌਕ ਲੱਗ ਗਈ ਮੇਰੇ ਤੋਂ ਲੌਕ, ਤੇ ਉਹ ਹੁਣ ਚਾਬੀਆਂ ਅੰਦਰ ਰਹਿ ਗਈਆਂ। ਤੇ ਜੀ ਜੀ ਕਹਿੰਦਾ ਮੈਂ ਜਦੋਂ ਖੋਲ ਕੇ ਟਰਾਈ ਕੀਤੀ ਮੂਹਰੇ ਤੇ ਕਾਰ ਖੁੱਲੇ ਨਾ, ਤੇ ਕਹਿੰਦਾ ਵੀ ਮੈਂ ਉਹ ਜਿਹੜਾ ਸੀਗਾ ਐਗਜ਼ਾਮੀਨਰ ਉਹਦੇ ਵੱਲ ਦੇਖਣ ਲੱਗਾ। ਕਹਿੰਦਾ ਹੁਣ ਮੈਂ ਪਹਿਲਾਂ ਬੋਲਾਂ ਕੁਛ, ਮੇਰੇ ਤੋਂ ਪਹਿਲਾਂ ਕਹਿਤਾ ਵੀ ਯੂ ਫੇਲਡ। ਜੀ ਜੀ ਸੋ ਇਦਾਂ ਜੀ ਦੀ ਵੀ ਜਿਹੜੀ ਸਟੋਰੀ ਆ ਕਈ ਵਾਰੀ ਹੋ ਜਾਂਦੀ ਹੈ। ਬਿਲਕੁਲ ਜੀ, ਸਾਡੇ ਨਾਲ ਕੁਝ ਕਾਲਰ ਜੁੜੇ ਹੋਏ ਨੇ ਹਰਜੋਤ ਸਿੰਘ ਜੀ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਨਮੋਹਨ ਸਿੰਘ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ। ਸਤਿ ਸ਼੍ਰੀ ਅਕਾਲ। ਤੇ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਜੀ, ਦੋ ਗੱਲਾਂ ਸ਼ੇਅਰ ਕਰਾਂਗਾ ਤੁਹਾਡੇ ਨਾਲ। ਹਾਂਜੀ ਮੈਂ ਜਿਸ ਵੇਲੇ ਇੱਥੇ ਆਇਆ ਸੀ ਤੇ ਸਭ ਤੋਂ ਪਹਿਲਾਂ ਨਾ ਜਿੰਨੇ ਵੀ ਮੈਂ ਇੰਡੀਆ ਚਲਾਉਂਦਾ ਰਿਹਾ ਕਾਰ ਅੱਛੀ ਤਰ੍ਹਾਂ, ਕੋਈ ਪ੍ਰੋਬਲਮ ਨਹੀਂ ਜੀ। ਤੇ ਜਿਹੜੇ ਵੀ ਬੰਦੇ ਆਪਣੇ ਇੰਡੀਆ ਤੋਂ ਆਉਂਦੇ ਨੇ ਜੀ, ਮੈਂ ਲੁਧਿਆਣੇ ਤੋਂ ਦਿੱਲੀ 3 ਘੰਟੇ 4 ਘੰਟੇ ਪਹੁੰਚਾ ਦਿੰਦਾ ਵਾਂ, ਮੈਂ ਬੜਾ ਐਕਸਪਰਟ ਡਰਾਈਵਰ ਹਾਂ। ਉਹ ਸਾਰੀਆਂ ਗੱਲਾਂ ਉੱਥੇ ਹੀ ਰਹਿ ਗਈਆਂ। ਜੀ ਜੀ ਤੇ ਅਮਰੀਕਾ ਐਬਸਲੂਟਲੀ ਡਿਫਰੈਂਟ ਹੈ। ਤੇ ਤੁਸੀਂ ਜੋ ਮੈਂ ਆਪਣਾ ਐਕਸਪੀਰੀਅੰਸ ਦੱਸਣਾ, ਮੈਂ ਪਹਿਲਾਂ 2 ਕੁ ਵਾਰੀ ਫੇਲ ਹੋਇਆ ਫਰੀਮੌਂਟ DMV। ਜੀ ਫਿਰ ਯਾਰਾਂ ਦੋਸਤਾਂ ਨੇ ਕਿਹਾ ਕਿ ਯਾਰ ਹੇਵਰਡ ਅੱਛਾ, ਉੱਥੇ ਚਲੇ ਜਾ। ਇੱਕ ਜੀ ਦੋ ਵਾਰੀ ਹੇਵਰਡ ਫੇਲ ਹੋਇਆ ਜੀ। ਜੀ ਉਸ ਤੋਂ ਬਾਅਦ ਕਿਸੇ ਨੇ ਰਾਏ ਦਿੱਤੀ ਕਿ ਤੂੰ ਕਾਰ ਦਾ ਹੁਣ ਤਾਂ ਮੈਂ ਟਰੱਕ ਚਲਾਇਆ ਇਸ ਵੇਲੇ, ਤੇ ਮੈਨੂੰ ਕਿਸੇ ਨੇ ਰਾਏ ਦਿੱਤੀ ਕਿ ਤੂੰ ਜਾ ਕੇ ਨਾ ਫੇਅਰਫੀਲਡ ਵਾਲੀ ਅਥਾਰਟੀ ਜਿਹੜੀ ਉਹ ਹੈਗੀ ਹੈ DMV, ਉਹ ਸੌਖੀ ਹੈ। ਅੱਛਾ ਉੱਥੇ ਜੀ। ਜੋ ਕਿ ਸਿੱਧਾ ਜਾ ਕੇ ਮੈਂ ਤੋਂ 11 ਵਾਲਾ ਪਿੱਕਾ ਲੈ ਗਿਆ ਦੋਸਤਾਂ ਦਾ, ਤੇ ਨਾਲ ਮੇਰੇ ਨਾਲ ਬੈਠ ਗਈ ਇੰਸਟ੍ਰਕਟਰ ਕਾਲੀ ਜਿਹੜੀ ਐਗਜ਼ਾਮਨਰ ਸੀ। ਜੀ ਤੇ DMV ਤੋਂ ਤੋਰੀ ਜਾ ਕੇ ਤੇ ਅੱਗੇ ਕਰਵ ਹੈਗੀ ਸੀ, ਕਰਵ ਦੇ ਕੋਲੋਂ ਮੈਨੂੰ ਕਹਿੰਦੀ ਇੱਥੇ ਕਰ ਲਾ। ਤੇ ਉਸ ਤੋਂ ਬਾਅਦ ਅੱਗੇ ਗੱਡੀ ਤੋਰੀ ਤੇ ਸਾਹਮਣੇ ਸਟਾਪ ਸਾਈਨ ਸੀ। ਮੈਂ ਜੀ। ਸਟਾਪ ਸਾਈਨ ਤੋਂ ਅੱਗੇ ਸਟਾਪ ਸਾਈਨ ਸਟਾਪ ਕਰਕੇ ਤੁਰਨ ਲੱਗਾ ਤੇ ਰਾਈਟ ਸਾਈਡ ਤੇ ਜਿੱਥੇ ਉਹ ਬੈਠੀ ਸੀ ਉੱਧਰਲੇ ਪਾਸੋਂ ਇੱਕ ਬਹੁਤ ਤੇਜ਼ ਗੱਡੀ ਆਈ ਕਾਰ, ਤੇ ਯਕਦਮ ਉਹਨੇ ਸਟਾਪ ਸਾਈਨ ਨੇ ਸਟਾਪ ਨਹੀਂ ਕੀਤਾ ਤੇ ਜਾ ਕੇ ਉਹ ਵੱਜਣੀ ਸੀ ਉਹ ਇੰਸਟ੍ਰਕਟਰ ਦੇ ਵਿੱਚ। ਤੇ ਮੈਂ ਅੱਛਾ ਜੀ। ਰਾਈਟ ਵੇ ਲੈਫਟ ਲੈ ਕੇ ਤੇ ਨਾਲ ਹੀ ਰਾਈਟ ਕਰਕੇ ਤੇ ਉਹ ਮੈਂ ਉਤੋਂ ਐਕਸੀਡੈਂਟ ਬਚਾ ਲਿਆ। ਮੈਨੂੰ ਕਹਿੰਦੇ ਜੀ। ਸਟਾਪ, ਕਾਰ ਮੇਰੀ ਸਟਾਪ ਕਰ, ਕਹਿੰਦੀ ਲੈਟਸ ਗੋ ਟੂ ਦਾ DMV। ਮੈਂ ਕਹਿੰਦਾ ਵੀ 5ਵੀਂ ਵਾਰ ਫੇਲ ਹੋ ਗਿਆ। ਜੀ। ਜਿਸ ਵੇਲੇ ਉਹਨੇ ਮੈਨੂੰ ਕਹਿੰਦੀ ਯੂ ਪਾਸ, ਤੇ ਨਾਲ ਉੱਪਰ 5 ਸਟਾਰ ਬਣਾਏ ਮੇਰੇ ਉਸ ਤੇ ਪੇਪਰ ਵਾਹ ਜੀ ਤੇ, ਵਾਹ। ਨਾਲ ਲਿਖਿਆ ਕਿ ਹੀ ਸੇਵ ਅਸ ਹੈਜ਼ਰਡ, ਤੇ ਜੀ। ਨਹੀਂ ਤਾਂ ਤੂੰ ਮੈਨੂੰ ਮਰਵਾ ਦੇਣਾ ਸੀ। ਜੀ। ਯੂ ਆਰ ਐਕਸੀਲੈਂਟ, ਯੂ ਡਰਾਈਵ ਐਕਸੀਲੈਂਟ।
ਤੇ ਇੱਕ ਜੀ। ਐਕਸਪੀਰੀਅੰਸ ਤੁਹਾਨੂੰ ਹੋਰ ਐਕਸਪੀਰੀਅੰਸ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਜੀ। ਜੀ ਜੀ ਤੇ ਸਾਡੇ ਜਿਹੜੇ ਬੰਦੇ ਨੇ ਕਹਿੰਦੇ ਨੇ ਯਾਰ ਇਹ ਫਲਾਣਾ ਇੰਸਟ੍ਰਕਟਰ ਇਹ ਨਾ ਆਵੇ ਯਾਰ, ਇਹ ਨਾ ਆਵੇ, ਜਾਂ ਜਿਹੜਾ ਜਿੱਦਾਂ ਆਪਾਂ DMV ਦਾ ਰੋਡ ਟੈਸਟ ਦੇਈਦਾ ਕਿ ਇਹ ਜੀ। ਬੰਦਾ ਠੀਕ ਨਹੀਂ। ਮੈਂ ਤੁਹਾਨੂੰ ਆਪਣੀ ਇੱਥੇ ਮੈਂ ਹੁਣ ਦੁਬਾਰਾ ਮੈਂ ਲਾਇਸੈਂਸ ਲੈਣਾ ਸੀ ਟਰੱਕ ਦਾ, ਤੇ ਮੇਰੇ ਨਾਲ ਆਪਣੇ ਪੰਜਾਬੀ ਨੇ ਇਹਦੇ ਵਿੱਚ ਸੈਨ ਉਹਦੇ ਅਥਾਰਟੀ 'ਚ ਜੀ, ਜੀ। DMV, ਉਹਨੂੰ ਉਹਦੇ ਬਾਰੇ ਬੜਾ ਫੇਮਸ ਹੈ ਯਾਰ, ਬੜਾ ਸਖਤ ਹੈਗਾ ਹੈ, ਬਿਲਕੁਲ ਮਤਲਬ ਝੇਲਦਾ ਨਹੀਂ ਹੈ, ਪੰਜਾਬੀ ਯੰਗ ਜੈਂਟਲਮੈਨ ਹੈ, ਟਾਲਮੈਨ। ਜੀ ਜੀ। ਤੇ ਖੈਰ ਉਹ ਮੇਰੇ ਨਾਲ ਇੱਕ ਵਾਰੀ ਉਹਨੇ ਮੈਨੂੰ ਫੇਲ ਕਰ ਦਿੱਤਾ ਜੀ। ਜੀ। ਤੇ ਨੈਕਸਟ ਟਾਈਮ ਮੈਂ ਉਹਦੇ ਨਾਲ ਗਿਆ ਤੇ ਮੈਨੂੰ ਉਹਨੇ ਰੋਡ ਟੈਸਟ ਕੀਤਾ ਤੇ ਮੈਂ ਪੈਰਲਲ ਲਵਾਈ, ਸਟੇਟ ਬੈਕ ਲਵਾਈ। ਉਸ ਤੋਂ ਬਾਅਦ ਜਿਸ ਵੇਲੇ ਮੈਂ ਉਹਦੇ ਨਾਲ ਪੈਰਲਲ ਲਾ ਰਿਹਾ ਸੀ ਤੇ ਪੈਕ ਕਰਦੇ ਟਾਈਮ ਮੇਰਾ ਜਿਹੜਾ ਨਾ ਟਰੱਕ ਦਾ ਜਿਹੜਾ ਡਰਾਈਵ ਵਾਲਾ ਪਹੀਆ ਉਹ ਬਾਹਰੋਂ ਨਿਕਲਦਾ ਸੀ। ਹਾਲਾਂਕਿ ਜੀ। ਮੈਂ ਤਕਰੀਬਨ ਸਾਰਾ ਟੈਸਟ ਪਾਸ ਕਰ ਲਿਆ ਸੀ। ਤੇ ਉਹ ਮੈਨੂੰ ਉਹਨੇ ਪੰਜਾਬੀ 'ਚ ਆ ਕੇ ਡਾਂਟਿਆ, ਕਹਿੰਦਾ ਜੀ, ਤੂੰ ਜੀ। ਤੇਰਾ ਪਹੀਆ ਬਾਹਰ ਨੂੰ ਜਾਂਦਾ ਹੈ। ਉਹਨੇ ਅੱਛਾ ਮੈਨੂੰ ਜੀ। ਗੁੱਸੇ ਨਾਲ ਕਿਹਾ, ਲਾਈਕ ਮਤਲਬ ਜੀ। ਜਿੱਦਾਂ ਇੱਕ ਇਨਸਾਨੀਅਤ ਦੇ ਨਾਤੇ ਕਿ ਤੂੰ ਹਾਂ। ਚੰਗਾ ਭਲਾ ਪਾਸ ਹੋ ਜਾ, ਵਾਟ ਆਰ ਯੂ ਡੂਇੰਗ। ਮੈਂ ਉਸੇ ਵੇਲੇ ਰੋਕ ਕੇ ਥੋੜਾ ਜਿਹਾ ਅੱਗੇ ਕੀਤਾ ਤੇ ਵਾਪਸ ਬੈਕ ਕੀਤਾ ਤੇ ਮੈਂ ਪਾਸ ਹੋ ਗਿਆ। ਜੀ ਜੀ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਕਹੀਏ ਉਹ ਬੰਦਾ ਠੀਕ ਨਹੀਂ ਹੈਗਾ ਜਾਂ ਅਥਾਰਟੀ ਦਾ ਜਿਹੜਾ ਇੰਸਪੈਕਟਰ ਬਹੁਤ ਵਧੀਆ ਹੈ, ਉਹਨਾਂ ਨੇ ਤੇ ਦੇਖੋ ਜੀ ਕਾਨੂੰਨ ਨਾਲ ਤੁਹਾਨੂੰ ਦੇਣਾ ਲਾਇਸੈਂਸ, ਜੀ। ਤੇ ਆਪ ਦੇ ਵਧੀਆ ਚਲਾਉਣਾ ਸਿੱਖ ਜੀ, ਕੇ ਜੀ। ਵਧੀਆ ਅੱਛੇ ਕਾਲਜ ਤੇ ਜਾ ਕੇ ਅੱਛੀ ਤਰ੍ਹਾਂ ਟ੍ਰੇਨਡ ਹੋ ਕੇ ਤੇ ਤੁਸੀਂ ਟੈਸਟ ਦਿਓ। ਬਸ ਇੰਨਾ ਹੀ ਕਹਿਣਾ ਭਾਈ ਸਾਹਿਬ। ਬਹੁਤ ਬਹੁਤ ਧੰਨਵਾਦ ਮਿਹਰਬਾਨੀ, ਜੀ, ਥੈਂਕ ਯੂ ਬਹੁਤ ਜੀ, ਥੈਂਕ ਯੂ। ਧੰਨਵਾਦ। ਸਾਡੇ ਅਗਲੇ ਕਾਲਰ ਨੇ ਜੀ ਹਰਨਾਮ ਸਿੰਘ। ਸਤਿ ਸ਼੍ਰੀ ਅਕਾਲ ਹਰਨਾਮ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਰਨਾਮ ਸਿੰਘ ਸੈਟਲ ਤੋਂ ਬੋਲਦਾ। ਹਾਂਜੀ। ਮੈਂ ਨਾ ਜਦੋਂ ਧਾਰਮਿਕ ਤੌਰ ਤੇ ਇੱਥੇ ਮੈਂ ਆਇਆ ਸੀਗਾ ਸਿਆਟਲ ਤੇ 95 ਚ, ਜੀ। ਤੇ ਉਸ ਵਕਤ ਡਰਾਈਵਰ ਲਾਇਸੈਂਸ ਮੈਂ ਪੁੱਛਿਆ ਵੀ ਇੱਥੇ ਜੇ ਲੈਣਾ ਹੋਵੇ ਤੇ ਕਿੰਨੇ ਕੁ ਪੈਸੇ ਲੱਗਦੇ। 95 ਦੇ ਅਖੀਰ ਦੀ ਗੱਲ ਹੈਗੀ। ਉਹ ਕਹਿੰਦੇ ਵੀ ਪੈਸੇ ਇੰਨੇ ਕੁ ਲੱਗਦੇ ਆ, $100। ਸਾਡੇ ਕੋਲ ਮੇਰੇ ਕੋਲ ਪੈਸੇ ਨਹੀਂ ਸੀਗੇ। ਮੈਂ ਕਿਹਾ ਯਾਰ ਇਹ ਤਾਂ ਬੜਾ ਮੁਸ਼ਕਿਲ ਵਾ। ਟ੍ਰੇਨਿੰਗ ਦੇ ਚੱਲ ਮੈਂ ਲਈ ਇੱਕ ਹੈ ਨਾ ਦੋ, ਜੀ। ਹਾਂਜੀ ਟ੍ਰੇਨਿੰਗ ਵਾਸਤੇ, ਹਾਂ ਹਾਂਜੀ, ਹਾਂ। ਹਾਂਜੀ। ਫਿਰ ਨਾ ਇੱਕ ਦੋ ਕੁ ਵਾਰੀ ਟੈਕਸੀ ਵਾਲਾ ਇੱਕ ਮੁੰਡਾ ਮੇਰਾ ਮਿੱਤਰ ਸੀ, ਦੋ ਕੁ ਵਾਰੀ ਮੈਨੂੰ ਵੱਡੀ ਭਾਰੀ ਟੈਕਸੀ ਹੁੰਦੀ ਸੀ ਜਿਹੜੀ ਫੋਰਡ ਦੀਆਂ ਪੁਲਿਸ ਵਾਲਿਆਂ ਕੋਲੋਂ ਨਾ ਉਹ ਲਈ ਸੀ ਉਹਨੂੰ, ਤੇ ਉਹ ਮੈਨੂੰ ਪਹਾੜ ਜਿਹਾ ਲੱਗੇ। ਮੈਂ ਦੋ ਚਾਰ ਵਾਰੀ ਮੈਂ ਉਹ ਚਲਾਈ ਤੇ ਮੈਂ ਥੋੜਾ ਮੈਨੂੰ ਪਤਾ ਲੱਗ ਗਿਆ ਥੋੜਾ ਜਿਹਾ ਹਨਾ ਵੀ ਏਦਾਂ ਇੰਡੀਆ 'ਚ ਨਹੀਂ ਚਲਾਈ ਸੀ ਗੱਡੀ। ਤੇ ਇੱਥੇ ਆ ਕੇ ਤੇ ਮੈਂ ਪਹਿਲਾ ਟੈਸਟ ਤੇ ਪਾਸ ਕਰ ਲਿਆ, ਜਿਹੜਾ ਉਹਨਾਂ ਦਾ ਜਵਾਨੀ ਹੁੰਦਾ ਨਾ ਉਹ ਕਰ ਲਿਆ। ਤੇ ਫਿਰ ਮੇਰਾ ਜਿੱਦਣ ਡੇਟ ਸੀ ਨਾ ਉਦੋਂ ਮੈਨੂੰ ਗੱਡੀ ਨਾ ਮਿਲੇ ਕੋਈ ਵੀ ਹਨਾ, ਮੈਨੂੰ ਜਾਂ ਗੱਡੀ ਨਾ ਮਿਲੇ ਤਾਂ ਮੇਰਾ ਟਾਈਮ ਹੋ ਗਿਆ। ਤੇ ਮੈਂ ਨਾ ਅਪਾਰਟਮੈਂਟ ਸਾਡੇ ਨਾਲੇ ਹੈਗੇ ਆ ਤੇ ਮੇਰੇ ਬਾਗਲ ਸੀ, ਮੈਂ ਉਹਨਾਂ ਦੇ ਘਰ ਗਿਆ। ਮੈਂ ਫੋਨ ਤਾਂ ਸੀਗਾ ਨਹੀਂ ਹਨਾ, ਤੇ ਮੇਰੇ ਕੋਲ ਫੋਨ ਵੀ ਨਹੀਂ ਸੀਗਾ ਉਸ ਵਾਰ 95 ਦੇ ਜਿੱਥੇ ਫੋਨ ਸੈਲਰ ਹਲੇ ਆਏ ਸੀਗੇ। ਅੱਛਾ, ਮੈਂ ਨੌਕ ਕੀਤਾ ਡੋਰ ਤੇ ਉਹਦੇ ਘਰ ਵਾਲੀ, ਮੈਂ ਕਿਹਾ ਭੈਣ ਜੀ ਸਤਿ ਸ਼੍ਰੀ ਅਕਾਲ। ਕਹਿੰਦੇ ਤੁਸੀਂ ਕਿਸ ਤਰ੍ਹਾਂ ਹੈ ਬਾਬਾ ਜੀ। ਮੈਂ ਕਿਹਾ ਮੇਰੇ ਕੋਲ ਗੱਡੀ ਹੈ ਨਹੀਂ, ਮੇਰਾ ਤਾਂ ਟਾਈਮ ਹੋ ਗਿਆ, ਮੈਂ ਤਾਂ ਲਾਇਸੈਂਸ ਲੈਣਾ ਹੈ ਅੱਜ ਜੀ। ਉਹ ਕਹਿੰਦੇ ਗੱਡੀ ਖੜੀ ਆ ਪਰ ਤੁਹਾਨੂੰ ਲਿਜਾਊਗਾ ਕੌਣ। ਮੈਂ ਕਿਹਾ ਮੈਨੂੰ ਗੱਡੀ ਦੇ ਦਿਓ, ਮੈਂ ਆਪੇ ਲੈ ਜਾਣੀ। ਉਹ ਗੱਡੀ ਨਿਸ਼ਾਨ ਸੀ, ਉਹ ਨਿਸ਼ਾਨ ਪੁਰਾਣੀ ਨਿਸ਼ਾਨ ਸੀਗੀ ਤੇ ਉਹ ਗੱਡੀ ਮੈਂ ਕੱਢੀ ਤੇ ਬਾਹਰ ਮੈਂ ਜੀ ਲੈ ਇੱਥੋਂ ਸੀਗਾ ਤੇ 7-8 ਮੀਲ ਸੀਗਾ ਇੱਥੇ ਜਿੱਥੋਂ ਮੈਂ ਚੱਲਣਾ ਸੀ। ਮੈਂ ਚੱਲ ਗਿਆ ਉੱਥੇ, ਗੱਡੀ ਚਲਾ ਕੇ ਮੈਂ ਲੈ ਗਿਆ। ਮੈਂ ਜਦੋਂ ਚਲਾ ਕੇ ਮੈਨੂੰ ਥੋੜਾ ਜਿਹਾ ਲਰਨ ਸੀਗਾ, ਮੇਰੇ ਦਿਮਾਗ 'ਚ ਲਰਨ ਸੀ, ਗੱਡੀ ਚਲਾਈ ਕਦੀ ਨਹੀਂ ਸੀ ਜੀ। ਅੱਛਾ, ਉੱਥੇ ਜਦ ਮੈਂ ਗਿਆ ਤੇ ਜਾ ਕੇ ਉਹ ਜਿਹੜਾ ਮਾਸਟਰ ਸੀ ਮੇਰੇ ਕੋਲ ਲੈਣੇ ਵਾਲਾ, ਜਿਹੜਾ ਟੀਚਰ ਸੀਗਾ, ਉਹਨੇ ਮੇਰਾ ਲਾਇਸੈਂਸ ਮੈਂ ਜੋ ਵੀ ਉਹਨੇ ਮੇਰੇ ਕੋਲ ਕਿਹਾ ਮੈਂ ਸਾਰਾ ਠੀਕ ਕਰ ਦਿੱਤਾ ਤੇ ਮੈਨੂੰ ਲਾਇਸੈਂਸ ਦੇ ਦਿੱਤਾ ਜੀ ਜੀ। ਲਾਇਸੈਂਸ ਦੇ ਕੇ ਮੈਂ ਨਾ ਲਾਇਸੈਂਸ ਦੇ ਕੇ ਆ ਗਿਆ ਤਾਂ ਹੈਰਾਨ ਹੋਏ। ਉਹ ਕਹਿੰਦੇ ਤੁਸੀਂ ਲਾਇਸੈਂਸ ਏਦਾਂ ਤੁਹਾਨੂੰ ਚਲਾ ਕੇ ਕਿੱਦਾਂ। ਮੈਂ ਕਿਹਾ ਵੀ ਮੈਨੂੰ ਪਤਾ ਸੀ ਤੇ ਮੈਨੂੰ ਪਤਾ ਵੀ ਏਦਾਂ ਏਦਾਂ ਕਰਨਾ ਹੈਗਾ। ਦਿਮਾਗ ਦੇ ਨਾਲ ਬੰਦਾ ਸੋਚ ਲੈਂਦਾ ਵੀ ਏਦਾਂ ਚੱਲਣਾ ਹੈ, ਏਦਾਂ ਮੋੜਨਾ, ਸਾਰਾ ਕੁਝ ਮੈਂ ਸਿੱਖ ਲਿਆ ਸੀ ਨਾ। ਅੱਛਾ, ਉਹ ਤੋਂ ਬਾਅਦ ਅੱਜ ਤੱਕ ਦੇ ਲਓ 26 ਸਾਲ ਹੋ ਗਏ ਮੈਨੂੰ। ਨਾਲ ਲਰਨਿੰਗ ਲਾਇਸੈਂਸ ਨਾਲ ਬੰਦਾ ਨਹੀਂ ਬੈਠਣਾ ਚਾਹੀਦਾ ਸੀ ਤੁਹਾਡੇ। ਨਹੀਂ ਬੰਦਾ ਕਰੀਏ ਕਿ ਨਹੀਂ ਮੈਂ ਤਾਂ ਉਹ ਤਾਂ ਮੈਂ ਲਰਨਿੰਗ ਨੂੰ ਛੱਡੋ, ਮੈਂ ਤਾਂ ਲਾਇਸੈਂਸ ਲੈਣ ਤੁਰਿਆ ਸੀਗਾ ਜੀ ਜੀ ਜੀ। ਉਹ ਮੈਨੂੰ ਇੰਨੇ ਦਿਮਾਗ 'ਚ ਨਹੀਂ ਸੀਗਾ ਵੀ ਮੈਨੂੰ ਖੜਾ ਕਰੂਗਾ। ਮੈਂ ਕਿਹਾ ਚੱਲ ਕੋਈ ਨਹੀਂ, ਦੇਖੀ ਨੂੰ ਜਾਂਦੇ ਵੀ ਲਾਇਸੈਂਸ ਤਾਂ ਲੈ ਕੇ ਆਵਾਂ। ਅੱਛਾ, ਉਹ ਤੋਂ ਬਾਅਦ ਦੇਖ ਲਓ 95 ਤੋਂ ਬਾਅਦ ਹੁਣ ਤੱਕ ਮੈਨੂੰ 26 ਸਾਲ ਹੋ ਗਏ, ਮੈਨੂੰ ਕਦੀ ਪੁਲਿਸ ਵਾਲੇ ਨੇ ਖੜਾ ਨਹੀਂ ਕੀਤਾ ਜੀ। ਤੁਸੀਂ ਹੈਰਾਨ ਹੋ ਗਏ। ਮੈਨੂੰ ਨਹੀਂ ਪਤਾ ਵੀ ਪੁਲਿਸ ਵਾਲਾ ਕਿੱਦਾਂ ਕਿਸੇ ਨੂੰ ਖੜਾ ਕਰਦਾ। ਹਾਂ, ਇੱਕ ਵਾਰੀ ਲਾਈਟ ਗਈ ਹੋ ਸੀਗੀ ਮੇਰੀ ਪਿਛਲੀ ਲਾਈਟ, ਬੱਲਬ ਤਾਂ ਖੜਾ ਕੀਤਾ। ਜਦੋਂ ਮੈਂ ਵਿੱਚ ਜੋੜ ਦੇਵਾਂ, ਜੇ ਅਗਰ ਤੁਹਾਡਾ ਲਾਇਸੈਂਸ ਕਲੀਅਰ ਆ ਨਾ, ਕਦੀ ਤੁਹਾਨੂੰ ਕੋਈ ਪੁਲਿਸ ਵਾਲਾ ਖੜਾ ਨਹੀਂ ਕਰਦਾ ਨਾ, ਤੁਸੀਂ ਕੋਈ ਵੀ ਮਿਸਟੇਕ ਨਹੀਂ ਕੀਤੀ ਤਾਂ ਤੁਹਾਡੇ ਵਾਸਤੇ ਆਪਸ਼ਨ ਹੈਗੀਆਂ। ਇਹ ਸਾਡੇ ਸਿਆਟਲ 'ਚ ਤਾਂ ਆਪਸ਼ਨ ਹੈਗੀ ਆ, ਮੈਨੂੰ ਕਿਸੇ ਦੋਸਤ ਨੇ ਦੱਸਿਆ ਸੀਗਾ ਪੁਲਿਸ ਵਾਲੇ ਨੇ।
ਕਹਿੰਦਾ ਵੀ ਜੇ ਤੁਹਾਡਾ ਬੱਲਬ ਬਦਲਣੇ ਵਾਲਾ ਹੈਗਾ ਪਿੱਛੇ, ਜਾਂ ਤੁਸੀਂ ਟੈਗ ਨੇ ਟਾਈਮ ਸਿਰ ਤੁਹਾਡੇ ਕੋਲ ਲੈ ਹੋਇਆ, ਜਾਂ ਤੁਹਾਡੀ ਲਾਈਟ ਜਿਹੜੀ ਹੈਗੀ ਉਹ ਜਗਦੀ ਨਹੀਂ ਹੈਗੀ, ਜਾਂ ਲਾਈਟਾਂ ਤੁਸੀਂ ਜਗਾਈਆਂ ਨਹੀਂ ਰਾਤ ਨੂੰ ਤੁਰਨ ਵੇਲੇ, ਤੇ ਮੋਸਟਲੀ ਤੁਹਾਡਾ ਲਾਇਸੈਂਸ ਅਗਰ ਕਲੀਅਰ ਹੈਗਾ, ਕੋਈ ਟਿਕਟ ਨਹੀਂ ਹੈਗੀ, ਤੇ ਤੁਹਾਨੂੰ ਫਿਰ ਉਹ ਵਾਰਨਿੰਗ ਨਹੀਂ ਦਿੰਦੇ, ਤੁਹਾਨੂੰ ਕਹਿੰਦੇ ਜਾਓ ਕਰਾ ਲਓ ਇਹਨੂੰ ਠੀਕ ਕਰ। ਇਹ ਬੈਨੀਫਿਟ ਹੈਗੇ, ਬੈਨੀਫਿਟ ਵੀ ਹੈਗੇ ਇੱਧਰ ਵੀ ਬਹੁਤ ਵਾਰ ਫਿਕਸਿੰਗ ਦੀ ਦੇ ਦਿੰਦੇ ਕੈਲੀਫੋਰਨੀਆ 'ਚ, ਪਰ ਉਹ ਇਹੀ ਹੁੰਦਾ ਵੀ ਉਹਦਾ ਤੁਹਾਡਾ ਕੋਈ ਫਾਈਨ ਜਾਂ ਪੈਸੇ ਨਹੀਂ ਦੇਣੇ ਪੈਂਦੇ। ਉਹ ਕਹਿੰਦੇ ਵੀ ਤੁਸੀਂ ਇਹਨੂੰ ਫਿਕਸ ਕਰਕੇ ਕਿਸੇ ਵੀ ਪੁਲਿਸ ਵਾਲੇ ਤੋਂ ਸਾਈਨ ਕਰਾ ਲਿਓ, ਬਸ ਦੈਟਸ ਇਟ। ਨਹੀਂ ਇੱਦਾਂ ਵੀ ਨਹੀਂ, ਮੈਨੂੰ ਇੱਕੋ ਵਾਰੀ ਖੜਾ ਕੀਤਾ ਸੀ 26 ਸਾਲ 'ਚ, ਤਾਂ ਮੈਨੂੰ ਕਿਹਾ ਕੁਛ ਨਹੀਂ, ਕਹਿੰਦਾ ਜਾ ਤੂੰ ਮਤਲਬ ਮੈਨੂੰ ਬਦਲਾ, ਪਰ ਮੈਨੂੰ ਹੁਣ ਕਿਹਾ ਗੁੱਡ ਮੈਂ ਕਹਿੰਦਾ ਨਹੀਂ ਲਿਆ ਯਾਰ। ਸਾਡੇ ਵਰਗੇ ਜਿਹਨਾਂ ਨੇ ਗੱਡੀ ਨਹੀਂ ਕਦੀ ਚਲਾਈ ਹੈਗੀ, ਸਕੂਟਰ ਚਲਾਏ ਸੋ, ਜੇ ਉਹ ਇਸ ਤਰ੍ਹਾਂ ਆਪਣੇ ਲਾਇਸੈਂਸ ਨੂੰ ਬਿਲਕੁਲ ਕਲੀਨ ਰੱਖ ਸਕਦੇ, ਤੁਹਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਵੀ ਲਿਮਟਡ ਜਿਹੜੀ ਨਾ, ਮੇਰਾ ਅਸੂਲ ਹੈ ਕਿ ਲਿਮਟਡ ਜਿਹੜੀ ਤੁਹਾਡੀ ਸਪੀਡ ਆ ਨਾ, ਉਹਦੇ ਤੋਂ 2.1 ਪੁਆਇੰਟ ਘੱਟ ਚਲਾਓ, ਨਾਲੇ ਤਾਂ ਨਜ਼ਾਰਾ ਲਾਓ ਗਲੀਆਂ ਦਾ, ਤੇ ਨਾਲੇ ਆਪਣੇ ਲਾਇਸੈਂਸ ਨੂੰ ਕਲੀਅਰ ਰੱਖੋ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ, ਥੈਂਕ ਯੂ ਭਾਜੀ। ਸਾਡੇ ਅਗਲੇ ਕਾਲਰ ਨੇ ਜੀ ਬਲਜਿੰਦਰ ਸਿੰਘ। ਸਤਿ ਸ਼੍ਰੀ ਅਕਾਲ ਬਲਜਿੰਦਰ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਭਾਜੀ ਇਹੀ ਕਹਿਣਾ ਕਿ ਜਿੱਦਾਂ ਭਾਜੀ ਹੁਣ ਕਹਿੰਦੇ ਨਾ ਕਿ ਪਹਿਲਾਂ ਜਿੱਦਾਂ ਆਪਾਂ ਇੰਡੀਆ ਦੇ ਐਕਸਪੈਕਟ ਡਰਾਈਵਰ ਹੈ ਜਾਂ ਕੁਝ ਵੀ ਹੈ, ਤੇ ਇੱਥੇ ਅਗਰ ਆਪਾਂ ਕੱਢ ਨਹੀਂ ਸਕਦੇ। ਭਾਜੀ ਮੈਨੂੰ 3 ਮਹੀਨੇ ਹੋਏ ਆ ਇੰਡੀਆ ਤੋਂ ਆਏ ਨੂੰ। ਜੀ ਪਹਿਲੀ ਗੱਲ ਤਾਂ ਹੈ ਕਿ ਮੈਂ ਆਪਣੇ ਏ ਨੰਬਰ ਦੇ ਉੱਤੇ ਹੀ ਲਾਇਸੈਂਸ ਬਣਾਇਆ। ਜਿੱਦਾਂ ਬਹੁਤ ਸਾਰੇ ਜਿੱਦਾਂ ਆਪਣੇ ਲੋਕਾਂ ਨੂੰ ਨਹੀਂ ਪਤਾ ਕਿ ਆਪਣੇ ਏ ਨੰਬਰ ਉੱਪਰ ਵੀ ਲਾਇਸੈਂਸ ਬਣ ਜਾਂਦਾ। ਜਿੱਦਾਂ ਆਪਾਂ ਬਾਰਡਰ ਕ੍ਰੋਸ ਕਰਕੇ ਆਉਂਦੇ, ਆਪਣੇ ਕੋਲ ਪਾਸਪੋਰਟ ਵਗੈਰਾ ਨਹੀਂ ਹੁੰਦਾ, ਤਾਂ ਮੈਂ ਉਹਦੇ ਉੱਤੇ ਹੀ ਨਾ ਆਪਣਾ ਲਾਇਸੈਂਸ ਬਣਵਾਇਆ ਹੋਇਆ। ਬਟ ਇਹ ਹੈ ਕਿ ਮੈਂ ਜਿੱਦਾਂ ਪਹਿਲੀ ਟਰਾਈ ਦੇ ਵਿੱਚ ਹੀ ਕਰਕੇ ਹੈ ਨਾ, ਕੋਈ ਔਖਾ ਨਹੀਂ ਗਾ ਕਿ ਜਿੱਦਾਂ ਇੰਡੀਆ ਗੱਡੀ ਚਲਾਈ ਜਾਂ ਨਹੀਂ ਚਲਾਈ। ਬਸ ਇੱਥੇ ਮੈਟਰ ਹੀ ਕਰਦਾ ਕਿ ਆਪਾਂ ਰੂਲਸ ਫੋਲੋ ਕਰਨੇ ਆ। ਜਦੋਂ ਆਪਾਂ ਰੂਲਸ ਫੋਲੋ ਕਰਦੇ ਹਾਂ ਤਾਂ ਫਿਰ ਈਜ਼ੀਲੀ ਆਪਾਂ ਜਿਹੜਾ ਲਾਇਸੈਂਸ ਉਹ ਆਪਣਾ ਅਚੀਵ ਕਰ ਲੈਂਦੇ ਹਾਂ। ਜੀ ਬਿਲਕੁਲ, ਧੰਨਵਾਦ ਜੀ। ਹਾਂਜੀ ਠੀਕ ਹੈ ਜੀ। ਕੋਈ ਬਿਲਕੁਲ ਇਹਨਾਂ ਦੀ ਗੱਲ ਬਿਲਕੁਲ ਸਹੀ ਹੈ। ਕੈਲੀਫੋਰਨੀਆ 'ਚ ਜੇ ਤੁਸੀਂ ਅਨਡਾਕੂਮੈਂਟਡ ਹੈਗੇ, ਤੁਹਾਡੇ ਕੋਲ ਕੋਈ ਪੇਪਰ ਨਹੀਂ, ਤੁਸੀਂ ਲਾਇਸੈਂਸ ਬਣਵਾ ਸਕਦੇ ਆ। ਦੂਸਰਾ ਕੀ ਹੈ ਨਾ, ਜਿਹੜਾ ਇੰਡੀਆ 'ਚ ਚਲਾਉਂਦਾ ਆਉਂਦਾ ਕਾਰ, ਟਰੈਕਟਰ, ਕੁਛ ਵੀ, ਕਿਉਂਕਿ ਉੱਥੇ ਆਪਾਂ ਨੂੰ ਆਦਤ ਨਹੀਂ ਹੁੰਦੀ ਵੀ ਆਪਾਂ ਜਦੋਂ ਰਾਈਟ ਟਰਨ ਲੈਣਾ, ਪਿੱਛੇ ਨੂੰ ਮੂੰਹ ਘੁਮਾਉਣਾ ਦੇਖਣਾ, ਲੈਫਟ ਲੈਣਾ ਨਹੀਂ ਦੇਖਣਾ, ਸ਼ੀਸ਼ੇ 'ਚ ਦੇਖਣਾ ਜਾਂ ਨਹੀਂ ਦੇਖਣਾ। ਉਹ ਜਦੋਂ ਫਿਰ ਇੱਥੇ ਟੈਸਟ ਹੁੰਦਾ ਨਾ, ਉਹ ਸਾਰੇ 3 ਪੁਆਇੰਟ ਪੁੱਛਦੇ ਆ ਉਹ ਵੀ ਜੇ ਤੁਸੀਂ ਟੇਕ ਰਾਈਟ ਟਰਨ, ਜਦੋਂ ਰਾਈਟ ਟਰਨ ਲਿਆ, ਜੇ ਤੁਸੀਂ ਨਹੀਂ ਦੇਖਿਆ ਤਾਂ ਤੁਸੀਂ ਕਹਿਣਾ ਹੁਣ ਵਾਪਸ ਆ ਜਾ। ਹੁਣ ਇੱਦਾਂ ਹੀ ਲੈਫਟ ਪੇ ਮਿਰਰ 'ਚ ਵੀ ਦੇਖ ਰਹੇ ਆ। ਸੋ ਇਹ ਚੀਜ਼ਾਂ ਹੈਗੀਆਂ। ਇਹ ਨਹੀਂ ਵੀ ਡਰਾਈਵ ਵਧੀਆ ਕਰਦੇ ਹੋ ਸਕਦੇ ਆ, ਪਰ ਕੋਈ ਬਲਾਈਂਡ ਸਪੌਟ ਹੋ ਸਕਦੀ ਹੈ ਇਸ ਕਰਕੇ। ਜੀ ਬਿਲਕੁਲ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕੀਤੀ ਹੈ ਕਿ ਅਮਰੀਕਾ ਦੇ ਵਿੱਚ ਆ ਕੇ ਡਰਾਈਵਿੰਗ ਲਾਇਸੈਂਸ ਕਿਵੇਂ ਲਈਏ ਤੇ ਕਿਹੜੀਆਂ-ਕਿਹੜੀਆਂ ਗਲਤੀਆਂ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਟਿਕਟ ਤੋਂ ਜਿਹੜਾ ਉਹ ਬਚ ਸਕਦੇ ਹੋ। ਜਦੋਂ ਆਪਾਂ ਡਰਾਈਵਿੰਗ ਲਾਇਸੈਂਸ ਲੈਣ ਜਾਂਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਸਾਨੂੰ ਕਈ ਵਾਰੀ ਮਾਹਰ ਬੰਦਾ ਵੀ ਕਿਸੇ ਨਿੱਕੇ ਜਿਹੇ ਪੁਆਇੰਟ ਤੋਂ ਖਤਾ ਖਾ ਜਾਂਦਾ, ਤੇ ਕਈ ਵਾਰੀ ਬੰਦਾ ਜਿਹੜਾ ਜ਼ਿਆਦਾ ਕੰਸਟਰੇਟ ਕਰਦਾ ਹੁੰਦਾ ਉਹ ਪਹਿਲੀ ਵਾਰ 'ਚ ਵੀ ਨਿਕਲ ਜਾਂਦਾ। ਇਹ ਨਹੀਂ ਹੈ ਕਿ ਜੇ ਤੁਸੀਂ ਪਹਿਲੀ ਵਾਰ 'ਚ ਫੇਲ ਹੋ ਗਏ, ਦੂਜੀ ਵਾਰ 'ਚ ਹੋ ਗਏ ਤਾਂ ਅਗਲੀ ਵਾਰੀ ਤੁਹਾਨੂੰ ਮੋੜ ਦੇਣਗੇ। ਮੇਰੇ ਖਿਆਲ ਨਾਲ ਇੱਕ ਵਾਰੀ 'ਚ ਜੇ ਅਸੀਂ ਕਰਦੇ ਹਾਂ ਫੀਸ ਪੇ ਕਰਦੇ ਹਾਂ ਤਾਂ ਸ਼ਾਇਦ 3 ਵਾਰੀ ਹੈ ਹਰਜੋਤ ਸਿੰਘ ਜੀ ਦੇ ਸਕਦੇ ਇਸ ਟੈਸਟ। ਜੀ ਸੋ ਬਿਲਕੁਲ ਇਸੇ ਤਰ੍ਹਾਂ ਜਾਂਦੇ ਸਾਡਾ ਸਮਾਂ ਵੀ ਸਮਾਪਤੀ ਵੱਲ ਆ। ਇੱਕ ਵਾਰੀ ਫਿਰ ਮੈਂ ਦੱਸ ਦਿਆਂ ਜਿਹੜੇ ਕਾਰਨਾਂ ਕਰਕੇ ਤੁਹਾਡੇ ਲਾਇਸੈਂਸ ਤੁਹਾਤੋਂ DMV ਵਾਪਸ ਲੈ ਸਕਦੀ ਹੈਗੀ ਆ। ਪਹਿਲਾਂ ਤਾਂ ਜੇ ਤੁਸੀਂ ਕਿਤੇ ਐਕਸੀਡੈਂਟ ਹੋ ਗਿਆ, ਇੰਸ਼ੋਰੈਂਸ ਨਹੀਂ ਸੀ, ਤਾਂ ਤੁਹਾਡਾ ਲਾਇਸੈਂਸ ਜਿਹੜਾ ਹੈ ਸਸਪੈਂਡ ਹੋ ਸਕਦਾ। DUI ਡਰਾਈਵਿੰਗ ਅੰਡਰ ਇਨਫਲੂਐਂਸ ਤੇ ਲਾਇਸੈਂਸ ਸਸਪੈਂਡ ਹੋ ਸਕਦਾ। ਜੇ ਤੁਸੀਂ ਰਿਫਿਊਜ਼ ਕਰਦੇ ਆ, ਹੁਣ ਮੰਨ ਲਓ ਵੀ ਪੁਲਿਸ ਵਾਲਾ ਕਹਿੰਦਾ ਵੀ ਅਸੀਂ ਤਾਂ ਤੁਹਾਡਾ ਟੈਸਟ ਲੈਣਾ ਆ, ਮੈਨੂੰ ਲੱਗਦਾ ਵੀ ਤੂੰ ਕੁਛ ਨਾ ਕੁਛ ਖਾਧਾ ਆ, ਡਰੱਗ ਖਾਧੀ ਆ, ਜਾਂ ਕਈ ਵਾਰੀ ਕੀ ਹੁੰਦਾ ਤੁਸੀਂ ਦਵਾਈ ਵੀ ਖਾਧੀ ਹੋ ਸਕਦੀ ਆ, ਕੋਈ ਉਸ ਦਵਾਈ ਦੇ ਨਾਲ ਵੀ ਤੁਹਾਡੀ ਜਿਹੜੀ ਕੰਡੀਸ਼ਨ ਆ ਉਹ ਹੈਲਥ ਦੀ ਉੱਪਰ ਥੱਲੇ ਹੋ ਸਕਦੀ ਆ। ਜੇ ਤੁਸੀਂ ਉਹ ਰਿਫਿਊਜ਼ ਕਰਦੇ ਨੇ, ਉਹਦੇ ਕਰਕੇ ਵੀ ਤੁਹਾਡਾ ਲਾਇਸੈਂਸ ਸਸਪੈਂਡ ਹੋ ਸਕਦਾ। ਇਹ ਨੋਟ ਜ਼ਰੂਰ ਕਰ ਲਿਓ। ਪਹਿਲੇ ਅਫੈਂਸ ਤੇ 1 ਸਾਲ ਦੀ ਸਸਪੈਂਸ਼ਨ, ਦੂਜੇ ਦੇ ਉੱਤੇ 10 ਸਾਲਾਂ ਦੀ ਆ, ਤੇ ਤੀਜੇ ਦੇ ਉੱਤੇ 10 ਸਾਲਾਂ ਨਾਲੋਂ ਜ਼ਿਆਦਾ ਵੀ ਹੋ ਸਕਦੀ ਆ। ਤੇ ਅੰਡਰ 21 ਵਿਦ ਅਲਕੋਹਲ ਇਨ ਵਹੀਕਲ, ਜੇ ਤੁਸੀਂ 21 ਸਾਲ ਤੋਂ ਥੱਲੇ ਆ, ਤੁਹਾਡੀ ਕਾਰ ਦੇ ਵਿੱਚ ਸ਼ਰਾਬ ਪਈ ਹੈਗੀ ਆ, ਤੁਹਾਡਾ ਲਾਇਸੈਂਸ ਸਸਪੈਂਡ ਹੋ ਸਕਦਾ। ਸੋ ਜਿੰਨੇ ਤੁਹਾਡੇ ਬੱਚੇ ਹੈਗੇ ਆ, ਪਲੀਜ਼ ਜਿੰਨੇ ਸਰੋਤੇ ਸੁਣ ਰਹੇ ਆ, ਯੂਨੀਵਰਸਿਟੀ ਜਾਂਦੇ ਆ ਜਾਂ ਕਿਤੇ, ਕਈ ਵਾਰ ਮੈਂ ਇਹ ਨਹੀਂ ਕਹਿੰਦਾ ਨਿਆਣਾ ਵਧੀਆ ਹੋ ਸਕਦਾ, ਨਿਆਣਾ ਨਹੀਂ ਵੀ ਪੀਂਦਾ ਹੋਊਗਾ, ਕਈ ਵਾਰੀ ਕੋਈ ਹੋਰ ਕਲਾਸ ਫੈਲੋ ਜਾਂ ਦੋਸਤ ਮਿੱਤਰ ਹੁੰਦੇ ਹੈਗੇ ਆ, ਉਹਨਾਂ ਨੇ ਕਿਸੇ ਨੇ ਵਿੱਚ ਰੱਖਤੀ ਜਾਂ ਫੇਰ ਉਹ ਵੱਡੀ ਪ੍ਰੋਬਲਮ ਹੋ ਸਕਦੀ ਹੈ। ਇਹ ਮੇਕ ਸ਼ੋਰ ਕਰ ਲਿਓ। ਜੇ ਤੁਹਾਡੇ ਡਰਾਈਵਿੰਗ ਰੈਕਡ ਤੇ ਬਹੁਤ ਜ਼ਿਆਦਾ ਪੁਆਇੰਟ ਆ ਗਏ, ਤੁਸੀਂ ਟਿਕਟਾਂ ਬਹੁਤ ਲਈ ਜਾਂਦੇ ਆ, ਤੇ ਫੇਰ ਤੁਹਾਡਾ ਲਾਇਸੈਂਸ 4 ਪੁਆਇੰਟ ਤੇ 12 ਮਹੀਨੇ ਲਈ, 6 ਪੁਆਇੰਟ ਤੇ 24 ਮਹੀਨੇ ਲਈ, 8 ਪੁਆਇੰਟ ਤੇ 36 ਮਹੀਨੇ ਲਈ ਸਸਪੈਂਡ ਹੋ ਸਕਦਾ। ਸੋ ਇਹ ਲਾਜ਼ ਜੋ ਹੈ ਕੈਲੀਫੋਰਨੀਆ ਦੇ, ਮੈਂ ਤੁਹਾਨੂੰ ਦੱਸਦੇ ਆ, ਪਰ ਮੋਸਟਲੀ ਸਾਰੇ ਮਿਲਦੇ ਜੁਲਦੇ ਹੀ ਹੁੰਦੇ ਹੈਗੇ ਆ, ਬਹੁਤ ਥੋੜਾ ਫਰਕ ਹੈਗਾ ਬਾਕੀ ਸਟੇਟਾਂ ਦਾ। ਇੱਕ ਹੈਗਾ ਫੇਲਰ ਟੂ ਅਪੀਅਰ ਤੇ ਫੇਲਰ ਟੂ ਪੇ ਟ੍ਰੈਫਿਕ ਟਿਕਟ। ਕਈ ਵਾਰੀ ਕੀ ਹੈ, ਤੁਹਾਨੂੰ ਟਿਕਟ ਮਿਲ ਗਈ, ਤੁਸੀਂ ਦਿੱਤੀ ਨਹੀਂ ਪੈਸੇ, ਜਾਂ ਤੁਹਾਨੂੰ ਕਿਹਾ ਸੀ ਵੀ ਤੁਸੀਂ ਕੋਰਟ ਦੇ ਵਿੱਚ ਆਓ, ਤੇ ਤਾਂ ਵੀ ਲਾਇਸੈਂਸ ਸਸਪੈਂਡ ਹੋ ਜਾਂਦਾ।
7ਵਾਂ ਜਿਹੜਾ ਵੱਡਾ ਕਾਰਨ ਆ ਫੇਲਰ ਟੂ ਪੇ ਚਾਈਲਡ ਸਪੋਰਟ। ਇਹ ਬਹੁਤ ਸਾਰੇ ਲੋਕ ਇਹਦੇ ਵਿੱਚ ਜਦੋਂ ਤੁਹਾਡਾ ਕਿਸੇ ਦਾ ਡਿਵੋਰਸ ਹੋ ਗਿਆ ਤੇ ਤੁਹਾਨੂੰ ਚਾਈਲਡ ਸਪੋਰਟ ਦੇਣੀ ਪੈਂਦੀ ਆ। ਜੇ ਤੁਸੀਂ ਚਾਈਲਡ ਸਪੋਰਟ ਨਹੀਂ ਦੇ ਰਹੇ ਤਾਂ ਕੈਲੀਫੋਰਨੀਆ ਦੇ ਵਿੱਚ ਤੁਹਾਡਾ ਡਰਾਈਵਿੰਗ ਲਾਇਸੈਂਸ ਸਸਪੈਂਡ ਹੋ ਸਕਦਾ ਹੈ। ਤੇ ਨੰਬਰ 8ਵਾਂ ਹੈਗਾ ਫਿਜ਼ੀਕਲ ਔਰ ਮੈਂਟਲ ਕੰਡੀਸ਼ਨ। ਇਹ ਮੈਂ ਤੁਹਾਨੂੰ ਦੱਸਿਆ ਸੀ ਵੀ ਜੇ ਤੁਹਾਡਾ ਡਾਕਟਰ ਕੋ ਗਏ ਆ, ਉਹਨੂੰ ਲੱਗਾ ਵੀ ਯਾਰ ਇਹ ਤਾਂ ਡਾਇਬੀਟੀ ਆ, ਇਹਨੂੰ ਤਾਂ ਹੁਣ ਦਿਸਦਾ ਬੜਾ ਘੱਟ ਆ, ਉਹਨੂੰ ਡੀਐਮਬੀ ਨੂੰ ਰਿਪੋਰਟ ਕਰਨਾ ਪੈਣਾ। ਡੀਐਮਬੀ ਨੇ ਰਾਈਟ ਵੇ ਤੁਹਾਡਾ ਲਾਇਸੈਂਸ ਸਸਪੈਂਡ ਕਰ ਦੇਣਾ ਆ। ਕੈਲੀਫੋਰਨੀਆ ਵਹੀਕਲ ਕੋਡ ਆਥੋਰਾਈਜ਼ ਕਰਦਾ ਡੀਐਮਬੀ ਨੂੰ ਸਸਪੈਂਡ, ਰੀਵੋਕ ਜਾਂ ਰਿਫਿਊਜ਼ ਡਰਾਈਵਿੰਗ ਲਾਇਸੈਂਸ ਇਸ਼ੂ ਕਰਨ ਦੇ ਲਈ ਜੇ ਤੁਹਾਡੀ ਫਿਜ਼ੀਕਲ ਜਾਂ ਮੈਂਟਲ ਕੰਡੀਸ਼ਨ ਸਹੀ ਨਹੀਂ ਹੈਗੀ। ਇੱਕ ਵਾਰੀ ਫਿਰ ਜਾਂਦੇ ਜਾਂਦੇ ਜ਼ਰੂਰ ਦੱਸ ਜਾਂ ਤੇ ਇਹ ਕੌਨਸਟੀਟਿਊਸ਼ਨਲ ਰਾਈਟ ਨਹੀਂ ਹੈਗਾ ਤੁਹਾਡਾ ਡਰਾਈਵਿੰਗ ਲਾਇਸੈਂਸ। ਇਹ ਜੋ ਡਿਪਾਰਟਮੈਂਟ ਆਫ ਮੋਟਰ ਵਹੀਕਲ ਆ, ਉਹਨਾਂ ਦੀ ਮਰਜ਼ੀ ਆ ਤੁਹਾਨੂੰ ਲਾਇਸੈਂਸ ਦੇਣਾ ਜਾਂ ਨਹੀਂ ਦੇਣਾ। ਹਾਂ ਠੀਕ ਆ, ਤੁਸੀਂ ਕੇਸ ਕਰ ਸਕਦੇ ਆ, ਕੋਰਟ ਜਾ ਸਕਦੇ ਆ, ਪਰ ਤੁਹਾਡਾ ਹੱਕ ਨਹੀਂ। ਉਹਦੀਆਂ ਜਿਹੜੀਆਂ ਕੰਡੀਸ਼ਨਸ ਆ ਕਿਹਨੂੰ ਦੇਣਾ ਆ, ਉਹ ਸਾਰੀਆਂ ਵੀ ਡਰਾਈਵਿੰਗ ਟੈਸਟ ਹੋਵੇ, ਸਾਰਾ ਡਰਾਈਵ ਵਧੀਆ ਕਰਦਾ ਤੇ ਤੁਹਾਡਾ ਜੇ ਦੇ ਵੀ ਦਿੱਤਾ ਲਾਇਸੈਂਸ ਤੇ ਉਹਨਾਂ ਦੇ ਕੋਲ ਹੱਕ ਆ, ਉਹ ਤੁਹਾਡੇ ਲਾਇਸੈਂਸ ਨੂੰ ਰਿਵੋਕ ਵੀ ਕਰ ਸਕਦੇ ਆ, ਸਸਪੈਂਡ ਵੀ ਕਰ ਸਕਦੇ ਹੈਗੇ ਆ। ਇਹ ਸਾਰਾ ਉਹਨਾਂ ਦੇ ਕੋਲ ਹੱਕ ਆ। ਸੋ ਇਸ ਕਰਕੇ ਧਿਆਨ ਰੱਖੋ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਹੋਪਫੁਲੀ ਮੈਨੂੰ ਆਸ ਆ ਵੀ ਜ਼ਰੂਰ ਕਿਸੇ ਨੂੰ ਥੋੜਾ ਬਹੁਤਾ ਜੀ ਨੌਲੇਜ ਵੀ ਬਿਲਕੁਲ। ਮਿਲਿਆ ਹੋਊਗਾ। ਹੋਰ ਜਿਨ੍ਹਾਂ ਨੇ ਨਹੀਂ ਲਿਆ ਜਾਂ ਜਿਨ੍ਹਾਂ ਦੇ ਕੋਲ ਨਵਾਂ ਹੈ, ਕਦੇ ਇਦਾਂ ਦੀ ਸਿਚੁਏਸ਼ਨ ਵਿੱਚ ਨਹੀਂ ਗਏ ਹੈਗੇ, ਉਹਨਾਂ ਨੂੰ ਵੀ ਇਸ ਦਾ ਕੋਈ ਨਾ ਕੋਈ ਜ਼ਰੂਰ ਫਾਇਦਾ ਹੋਇਆ ਹੋਊਗਾ। ਹੁਣ ਆਪਾਂ ਫਿਰ ਸਮਾਪਤ ਕਰਦੇ ਹਾਂ ਪ੍ਰੋਗਰਾਮ ਦੀ ਜੀ ਬਿਲਕੁਲ ਜੀ। ਤੇ ਕੱਲ ਨੂੰ ਇੱਕ ਹੋਰ ਨਵਾਂ ਆਪਾਂ ਸ਼ੋਅ ਲੈ ਕੇ ਆਵਾਂਗੇ। ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਪੰਜਾਬੀ ਰੇਡੀਓ ਯੂਐਸਏ ਨਾਲ ਜੁੜਨ ਲਈ। ਹਰਜੋਤ ਸਿੰਘ ਜੀ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਤੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਦੋਨਾਂ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ। ਹੁਣ 4 ਤੋਂ 5:30 ਵਜੇ ਤਾਈਂ ਨਵਾਂ ਸ਼ੋਅ ਜਿਹੜਾ ਲੈ ਕੇ ਆਣਗੇ, ਉਹ ਜ਼ਰੂਰ ਸ਼ੋਅ ਸੁਣਿਓ ਤੇ ਉਹਦੇ ਵਿੱਚ ਵੀ ਜਿਹੜਾ ਆਪਣਾ ਹਿੱਸਾ ਪਾਇਓ। ਬਹੁਤ-ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।